ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਆਓ ਹੁਣ ਮਿੰਟੂ ਜੀ ਗੱਲਾਂ ਬਾਤਾਂ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸਵਾਮੀ ਅਗਨੀਵੇਸ਼ ਦੇ ਉੱਤੇ 1 ਮਹੀਨੇ ਅੰਦਰ ਦੂਜਾ ਹਮਲਾ। ਦੇਖੋ, ਇੱਥੇ ਜੇ ਕੋਈ ਸਵਾਲ ਪੁੱਛਦਾ ਉਹਨੂੰ ਅੱਗੋਂ ਗਾਲ ਦਿੰਦੇ ਆ, ਜੇ ਕੋਈ ਹੱਕ ਮੰਗਦਾ ਉਹਨੂੰ ਲੱਤ ਦਿੰਦੇ ਆ। ਪਰ ਅਗਨੀਵੇਸ਼ ਦੀ ਐਡੀ ਕਿਸਮਤ ਮਾੜੀ ਆ ਕਿ ਉਹਨੂੰ ਦੋਏ ਚੀਜ਼ਾਂ ਮਿਲੀ ਜਾਂਦੀਆਂ, ਗਾਲਾਂ ਵੀ ਤੇ ਨਾਲ ਲੱਤਾਂ ਵੀ। ਬਜ਼ੁਰਗ ਆਦਮੀ ਆ, ਅੱਖੀਆਂ ਨੂੰ ਢੁਕਿਆ ਪਿਆ, ਤਾਂ ਉਹਨੂੰ ਦੂਜੀ ਦਫਾ ਕੁੱਟ ਦਿੱਤਾ। ਔਰ ਕਮਾਲ ਦੀ ਗੱਲ ਹੈ ਕਿ ਦੋਵੇਂ ਮੌਕੇ ਬੜੇ ਅਹਿਮ ਸੀਗੇ। ਪਹਿਲਾ ਮੌਕਾ ਉਦਣ ਸੀਗਾ ਜਿੱਦਣ ਸੁਪਰੀਮ ਕੋਰਟ ਨੇ ਭੀੜ ਨੂੰ ਲੈ ਕੇ ਟਿੱਪਣੀ ਕੀਤੀ ਸੀ। ਉਦੋਂ ਕੁਝ ਘੰਟਿਆਂ ਬਾਅਦ ਅਗਨੀਵੇਸ਼ ਨੂੰ ਝਾਰਖੰਡ ਦੇ ਵਿੱਚ ਕੁਟਾਪਾ ਚਾੜ ਦਿੱਤਾ ਸੀਗਾ ਇਹਨਾਂ ਦੀ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਿਸ਼ਕਾਰਪੁਨਾਂ ਨੇ। ਤੇ ਅੱਜ ਵੀ ਦੇਖੋ, ਅਟਲ ਬਿਹਾਰੀ ਵਾਜਪਾਈ ਜੀ ਦੀ ਜਦੋਂ ਮ੍ਰਿਤਕ ਦੇ ਸੰਸਕਾਰ ਵਾਸਤੇ ਲਿਜਾਣੀ ਸੀਗੀ ਤਾਂ ਠੀਕ ਐਨ ਪਹਿਲਾਂ ਇਹਨਾਂ ਨੇ ਭਾਜਪਾ ਦੇ ਹੈਡਕੁਆਟਰ ਤੇ ਉਹ ਲਾਸ਼ ਰੱਖੀ ਨਹੀਂ ਸੀ ਜਾ ਕੇ, ਤਾਂ ਉਸ ਮ੍ਰਿਤਕ ਦੇਹ ਨੂੰ ਇਹ ਨਿਹਾਰਨ ਆਏ ਸੀ ਕਿ ਅਗਨੀਵੇਸ਼ੀ, ਉੱਥੇ ਇਹਨਾਂ ਨੂੰ ਜ਼ਲੀਲ ਕੀਤਾ ਗਿਆ, ਬੜੀ ਬਦਤਮੀਜ਼ੀ ਦੇ ਨਾਲ ਪੇਸ਼ ਆਇਆ ਗਿਆ, ਇੱਥੋਂ ਤੱਕ ਕਿ ਧੱਕੇ ਮਾਰੇ ਗਏ, ਧੱਕੇ ਵੀ ਮਾਰੇ ਗਏ, ਅੱਗੇ ਦੀ ਫੇਰ ਖਿਲਰ ਗਈ। ਸੋ ਬਹੁਤ ਬੁਰੀ ਤਰ੍ਹਾਂ ਕੁੱਟਿਆ, ਇੱਥੋਂ ਤੱਕ ਕਿ ਇੱਕ ਔਰਤ ਜਿਹੜੀ ਆ ਉਹ ਵੀ ਚੱਪਲ ਲੈ ਕੇ ਨੂੰ ਮਾਰ ਦਿੱਤੀ। ਸੋ ਮੌਕਾ ਵੀ ਨਹੀਂ ਵੇਖਿਆ ਗਿਆ ਕਿ ਕਿਹੋ ਜਿਹਾ ਮੌਕਾ। ਸਾਡੀ ਸੰਸਕ੍ਰਿਤੀ ਦੇ ਵਿੱਚ ਤੇ ਆਖਿਆ ਜਾਂਦਾ ਕਿ ਜੇ ਕੋਈ ਘਰੇ ਚੱਲ ਕੇ ਆ ਜਾਵੇ, ਚਾਹੇ ਕੋਈ ਜਿੱਡਾ ਮਰਜ਼ੀ ਵੈਰੀ ਤਕੜਾ ਹੋਵੇ, ਤੇ ਅਸੀਂ ਉਹਨੂੰ ਵੀ ਕਹਿ ਦਿੰਦੇ ਕਿ ਕੋਈ ਗੱਲ ਨਹੀਂ, ਜੇ ਆ ਗਿਆ ਤੇ ਹੁਣ ਥੋੜਾ ਕੁੱਟ ਕਰ ਲਓ। ਪਰ ਇੱਥੇ ਅਗਨੀਵੇਸ਼ ਨੂੰ ਜਿਹੜਾ ਫਿਰ ਦੂਸਰੀ ਵਾਰ ਇਹਨਾਂ ਨੇ ਜ਼ਲੀਲ ਕੀਤਾ, ਰੱਜ ਕੇ ਜ਼ਲੀਲ ਕੀਤਾ। ਵੈਸੇ ਇਹ ਤੁਹਾਨੂੰ ਪਤਾ ਹੀ ਹੈ ਕਿ ਛੱਡਦੇ ਕਿਸੇ ਨੂੰ ਨਹੀਂ। ਇਹ ਤੇ ਜਾ ਕੇ ਉੱਥੇ ਪੈ ਗਏ ਸੀ ਉਹਨੂੰ ਘਨਈਏ ਨੂੰ ਕੋਰਟ ਦੇ ਅੰਦਰ। ਉਮਰ ਖਾਲਦ ਤੇ ਥੋੜੇ ਦਿਨ ਪਹਿਲਾਂ ਹਮਲਾ ਹੋਇਆ। ਫਿਰ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਪਈ ਹੈ ਕਿ ਗੌਰੀ ਲੰਕੇਸ਼ ਦੇ ਮਾਮਲੇ ਦੇ ਵਿੱਚ ਜਿਹੜੇ ਬੰਦੇ ਅਰੈਸਟ ਕੀਤੇ ਗਏ ਸੀਗੇ 12, ਉਹਨਾਂ ਦੇ ਵਿੱਚੋਂ 5 ਉਹ ਆ ਜਿਨ੍ਹਾਂ ਨੇ ਕਲਬੁਰਗੀ ਦਾ ਵੀ ਕਤਲ ਮੰਨ ਲਿਆ ਕਿ ਕਲਬੁਰਗੀ ਨੂੰ ਅਸੀਂ ਮਾਰਿਆ। ਸੋ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਆ ਕਿ ਵਿਚਾਰ ਨੂੰ ਵਿਚਾਰ ਨਹੀਂ ਮਿਲਦਾ ਪਿਆ, ਵਿਚਾਰ ਨੂੰ ਉਦੋਂ ਤਲਵਾਰ ਮਿਲਦੀ ਪਈ। ਤਾਂ ਜ਼ਾਹਰਾ ਜੀ ਗੱਲ ਆ ਕਿ ਇਸ ਸਮੇਂ ਹਾਲ ਜਿਹੜੇ ਆ ਉਹ ਬਹੁਤ ਬੁਰੇ ਹੋਏ ਪਏ ਆ। ਖਾਸ ਤੌਰ ਤੇ ਇਹਨਾਂ ਨੇ ਜਿਸ ਤਰ੍ਹਾਂ ਦੀ ਕਰਾਮਾਤ ਵਿਖਾਈ ਆ, ਮੇਰੇ ਖਿਆਲ ਦੇ ਨਾਲ ਅਟਲ ਜੀ ਦੀ ਆਤਮਾ ਵੀ ਜਿਹੜੀ ਹੈ ਨਾ ਉਹ ਦੁਖੀ ਹੋਈ ਹੋਏਗੀ। ਤੇ ਉੱਥੇ ਕੁੱਟ ਕੇ ਇੱਕ ਬਜ਼ੁਰਗ ਨੂੰ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਪਤਾ ਨਹੀਂ ਇਹਨਾਂ ਦੀ ਇਹ ਨਾਅਰੇਬਾਜ਼ੀ ਭਾਰਤ ਮਾਤਾ ਕੀ ਜੈ ਵਿਚਾਰੀ ਬਚਾਉਂਦੀ ਕਿਸ ਤਰ੍ਹਾਂ ਹੋਊਗੀ ਇਹਨਾਂ ਦੀ ਜੈ ਜੈਕਾਰ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸ਼ੈਲਟਰ ਹੋਮ ਸ਼ੋਸ਼ਣ ਮਾਮਲਾ, ਬਿਹਾਰ ਦੀ ਸਾਬਕਾ ਮੰਤਰੀ ਦੇ ਟਿਕਾਣਿਆਂ ਤੇ CBI ਪਹੁੰਚੀ। ਇਹ ਜਿਹੜੀ ਸਾਬਕਾ ਮੰਤਰੀ ਹੈ, ਸਮਾਜਿਕ ਸੁਰੱਖਿਆ ਵਿਭਾਗ ਸੀ ਇਹਦੇ ਕੋਲ, ਤਾਂ ਜਿਹੜੇ ਇਸ ਤਰ੍ਹਾਂ ਦੇ ਕਾਰਜ ਵਿਹਾਰ ਚੱਲਦੇ ਆ ਉਹ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਦੇ ਅੰਦਰ ਹੀ ਆ ਜਾਂ ਚਲੋ ਮੰਤਰਾਲੇ ਦੇ ਅਧੀਨ ਚੱਲਦੇ ਆ। ਇਹਦਾ ਜਿਹੜਾ ਹਸਬੈਂਡ ਸੀਗਾ, ਦੱਸਦੇ ਆ ਕਿ ਉਹ ਸ਼ੈਲਟਰ ਹੋਮ ਦੇ ਵਿੱਚ ਜਿੱਥੇ ਕਿ 30-35 ਕੁੜੀਆਂ ਨੇ ਇਹ ਗੱਲ ਜਿਹੜੀ ਆ ਸੋਸ਼ਲ ਆਡਿਟ ਦੇ ਦੌਰਾਨ ਦੱਸੀ ਸੀਗੀ ਕਿ ਸਾਡਾ ਸ਼ੋਸ਼ਣ ਕੀਤਾ ਗਿਆ। 30-35 ਤੇ ਰਿਕਾਰਡ ਤੇ ਆਈਆਂ, ਹਾਲੇ ਜਿਹੜੀਆਂ ਦਬ ਗਈਆਂ ਜਾਂ ਦਬਾ ਲਈਆਂ ਗਈਆਂ ਉਹ ਵੱਖਰੀਆਂ। ਸੋ ਇਹ ਜਦੋਂ ਕਹਾਣੀ ਤੁਰੀ, ਫਿਰ ਬਰਜੇਸ਼ ਠਾਕੁਰ ਦੀ ਗ੍ਰਿਫਤਾਰੀ ਹੋਈ। ਬਰਜੇਸ਼ ਠਾਕੁਰ ਸੀਗਾ ਜਿਹੜਾ ਪੱਤਰਕਾਰਤਾ ਦੇ ਨਾਲ ਵੀ ਜੁੜਿਆ ਸੀਗਾ, ਬੜੇ ਵੱਡੇ ਪੋਲੀਟੀਸ਼ੀਅਨਸ ਦੇ ਨਾਲ ਉਹਦੇ ਸੰਬੰਧ ਸਨ, ਤਾਲੁਕਾਤ ਸਨ। ਤਾਂ ਮਾਮਲਾ ਇਹ ਉੱਠਿਆ ਸੀਗਾ ਕਿ ਆਖਰ ਇਹਦਾ ਪਤੀ ਹੈ ਜਿਹੜਾ, ਇਹ ਜਿਹੜੀ ਬੀਬੀ ਆ ਸਮਾਜਿਕ ਸੁਰੱਖਿਆ ਵਿਭਾਗ ਦੀ ਦੇ ਕੋਲ ਮੰਤਰਾਲਾ, ਇਹਦਾ ਹਸਬੈਂਡ ਉੱਥੇ ਕੀ ਲੈਣ ਜਾਂਦਾ ਸੀ। ਜਿਵੇਂ ਆ ਥੋੜੇ ਦਿਨ ਪਹਿਲਾਂ ਫਿਰੋਜ਼ਪੁਰ ਦੇ ਹਾਤੀ ਦੀ ਜਿਹੜੀ ਵਿਧਾਇਕਾ ਕਾਰ ਕੌਰ, ਉਹਦਾ ਹਸਬੈਂਡ ਜਿਹੜਾ ਜੇਲ੍ਹ ਦੇ ਵਿੱਚ ਚਲੇ ਗਿਆ ਸੀਗਾ। ਮਤਲਬ ਕਿ ਇਹ ਨਹੀਂ ਹੈ ਕਿ ਸ਼ਰਾਬ ਵੇਚਦਾ ਫੜਿਆ ਗਿਆ ਸੀਗਾ ਤੇ ਪੁਲਿਸ ਵਾਲੇ ਚੁੱਕ ਕੇ ਜੇਲ੍ਹ 'ਚ ਕਰ ਦਿੱਤਾ। ਉਦਾਂ ਹੀ ਕਹਿੰਦਾ ਦੌਰਾ ਕਰਨ ਗਿਆ ਸੀ ਤੇ ਉਹਨੂੰ ਤਾਂ ਕੁਛ ਨਹੀਂ ਹੋਇਆ, ਉਹਨਾਂ ਨੇ ਚੱਕ ਕੇ ਡਿਪਟੀ ਸੁਪਰਡੈਂਟ ਨੂੰ ਦੌਰਾ ਪਾ ਦਿੱਤਾ, ਉਹਨੂੰ ਸਸਪੈਂਡ ਕਰ ਦਿੱਤਾ ਸੀ। ਤਾਂ ਇੱਥੇ ਵੀ ਮਸਲਾ ਇਹੋ ਜਿਹਾ ਹੀ ਸੀਗਾ ਕਿ ਇਹਦਾ ਹਸਬੈਂਡ ਜਿਹੜਾ ਜਾਂਦਾ ਸੀਗਾ ਉਹਦੇ ਤੇ ਸਿੱਧੇ ਤੌਰ ਤੇ ਸ਼ੱਕ ਜਤਾਇਆ ਗਿਆ ਕਿ ਇਹ ਵੀ ਇਹੋ ਜਿਹੇ ਕੁਕਰਮਾਂ ਦਾ ਭਾਗੀਦਾਰ ਸੀਗਾ, ਕਿਉਂਕਿ ਕੁਛ ਕੁੜੀਆਂ ਨੇ ਮੰਨਿਆ, ਕੁਛ ਬੱਚੀਆਂ ਨੇ ਮੰਨਿਆ ਕਿ ਇੱਕ ਨੇਤਾ ਜੀ ਆਇਆ ਸੀ, ਔਰ ਨੇਤਾ ਜੀ ਜਿਹੜਾ ਕਰੈਕਟਰ ਸਾਹਮਣੇ ਨਿਕਲ ਕੇ ਆਇਆ ਉਹ ਸ਼ਕਲੋ ਸੂਰਤ ਤੋਂ ਬਸ ਉਹੀ ਸੀਗਾ ਜਿਹੜਾ ਕਿ ਇਹਦਾ ਹਸਬੈਂਡ ਸੀਗਾ। ਉਹਨੇ ਦੋਵੇਂ ਜੀ ਆ ਜਿਹੜੇ ਵੈਸੇ ਤੇ ਅਸਤੀਫਾ ਦੇ ਗਈ ਹੈ, ਮੰਜੂ ਵਰਮਾ ਇਹਦਾ ਨਾਮ ਹੈ ਜਿਹੜਾ, ਮੰਜੂ ਵਰਮਾ ਅਸਤੀਫਾ ਦੇ ਕੇ ਪਾਸੇ ਹੋ ਗਈ ਆ। ਦੋਵੇਂ ਜੀ ਆ ਜਿਹੜੇ ਉਹ ਵੀ ਆਸੇ ਪਾਸੇ ਹੀ ਆ। CBI ਇਹਨਾਂ ਦੇ ਘਰ ਤੱਕ ਪਹੁੰਚੀ ਆ। ਹੁਣ ਕੀ ਨਿਕਲਿਆ, ਕੀ ਉੱਥੋਂ ਇਹਨਾਂ ਨੇ ਹਾਸਲ ਕੀਤਾ CBI ਵਾਲਿਆਂ ਨੇ, ਇੱਥੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪਰ ਬਰਜੇਸ਼ ਠਾਕੁਰ ਵੈਸੇ ਦਾ ਬਚਾਅ ਕਰਦਾ ਨਜ਼ਰ ਆਉਂਦਾ। ਉਹ ਕਹਿੰਦਾ ਜੀ ਕਿ ਮੇਰੀ ਇਹਦੇ ਨਾਲ ਜਿਹੜੀ ਗੱਲਬਾਤ ਹੈ ਉਹ ਰਸਮੀ ਤੌਰ ਤੇ ਹੁੰਦੀ ਸੀਗੀ,
ਕਿਉਂਕਿ ਆਖਰੀ ਵਾਰ ਜੂਨ ਦੇ ਮਹੀਨੇ ਦੇ ਵਿੱਚ ਹੀ ਦੱਸਦੇ ਕਿ ਘੱਟੋ ਘੱਟ ਦੋਹਾਂ ਦੇ ਦਰਮਿਆਨ 17 ਦਫਾ ਗੱਲਬਾਤ ਹੋਈ। ਤਾਂ ਜਿਹੜਾ ਬਰਜੇਸ਼ ਠਾਕੁਰ ਹੈ ਹਿਰਾਸਤ ਦੇ ਵਿੱਚ, ਉਹ ਕਹਿੰਦਾ ਕਿ ਮੰਜੂ ਵਰਮਾ ਦੇ ਹਸਬੈਂਡ ਦੇ ਨਾਲ ਮੇਰੀ ਗੱਲਬਾਤ ਸਿਰਫ ਰਾਜਨੀਤਿਕ ਮੁੱਦਿਆਂ ਤੇ ਸੀ। ਪਰ ਲੋਕ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਪਾਉਂਦੇ ਪਏ। ਇਹ ਮੁਜ਼ੱਫਰਪੁਰ ਦੀ ਗੱਲ ਆ, ਤੁਹਾਨੂੰ ਯਾਦ ਹੋਣਾ ਕਿ ਇੱਥੇ ਬਿਹਾਰ ਦੇ ਵਿੱਚ ਇੱਕ ਹੋਰ ਵੀ ਸ਼ੈਲਟਰ ਹੋਮ ਜਿਹੜਾ ਉਹ ਵੀ ਵਿਵਾਦਾਂ ਦੇ ਵਿੱਚ ਆ, ਕਿਉਂਕਿ ਉੱਥੇ ਵੀ 2 ਕੁੜੀਆਂ ਦੀ ਮੌਤ ਹੋਈ ਆ। ਤਾਂ ਉਸ ਮਾਮਲੇ ਦੇ ਵਿੱਚ ਵੀ ਜਿਹੜੀ ਉਸ ਸ਼ੈਲਟਰ ਹੋਮ ਦੀ ਸੰਚਾਲਕਾ ਸੀਗੀ ਬੀਬੀ ਮਨੀਸ਼ਾ ਕੋਈ, ਤਾਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦੇ ਨਾਲ ਇੱਕ ਚਿਤਰੰਜਨ ਨਾਂ ਦਾ ਉਹਦਾ ਕੋਈ ਹੈਗਾ ਹੋਰ ਸਾਥੀ, ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਦੱਸਦੇ ਆ ਕਿ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ, ਖਾਸ ਤੌਰ ਤੇ ਕੋਈ ਲੇਡੀ ਪੁਲਿਸ ਅਫਸਰ ਜਦੋਂ ਪੁੱਛ ਕੇ ਚਲੀ ਆਈ ਆ, ਉਹਨੇ ਆਖਿਆ ਕਿ ਤੂੰ ਬੋਲਦੀ ਕਿਉਂ ਨਹੀਂ, ਕੀ ਜਵਾਬ ਦੇ। ਉਹਨੇ ਚੁੱਪ ਕਰਕੇ ਦੱਸਦੇ ਆ ਕਿ ਬਸ ਆ ਸ਼ੇਰ ਬੋਲਤਾ, ਕਹਿੰਦੀ बोली तो बड़े बड़े बेनकाब हो जाएंगे, शहर के इज्जतदार खाक हो जाएंगे। यानी कहने का मतलब यह कि वो कहती कि जे मैं बोली तो किसी ने इत्थे बोलण जोगे नहीं रहना। उस मामले च भी ਇਹੋ ਸ਼ੱਕ ਜਤਾਇਆ ਜਾ ਰਿਹਾ ਕਿ ਬਿਊਰੋਕਰੇਟਸ ਤੋਂ ਲੈ ਕੇ ਪੁਲਿਸ ਵਾਲਿਆਂ ਤੱਕ, ਰਾਜਨੇਤਾਵਾਂ ਤੱਕ ਉਸ ਸ਼ੈਲਟਰ ਹੋਮ ਦੇ ਵਿੱਚ ਆਉਂਦੇ ਸਨ। ਕਿਸ ਕੰਮ ਲਈ ਆਉਂਦੇ ਸੀਗੇ? ਮੇਰੇ ਖਿਆਲ ਦੇ ਨਾਲ ਕਹਿੰਦੇ ਆ ਵੀ ਮਨ ਭਰ ਆਉਂਦਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਆਸਟ੍ਰੇਲੀਆ ਦੇ ਖਾਲਿਸਤਾਨੀ ਸੰਗਠਨ ਨਾਲ ਨੇੜਤਾ ਰੱਖਣ ਵਾਲਾ ਜ਼ਮਾਨਤ ਤੇ ਰਿਹਾ। ਦੇਖੋ ਹੁਣ ਇਸ ਮੀਡੀਆ ਨੇ ਸੁਰ ਬਦਲ ਲਿਆ ਨਾ, ਹੁਣ ਜ਼ਮਾਨਤ ਤੇ ਰਿਹਾ ਹੋ ਗਿਆ, ਹੁਣ ਖਾਲਿਸਤਾਨੀ ਸੰਗਠਨ ਨਾਲ ਨੇੜਤਾ ਰੱਖਣ ਵਾਲਾ ਫਲਾਣ ਧਮਕਾ, ਤੇ ਜਿੱਦਣੇ ਫੜਿਆ ਗਿਆ ਹੋਊਗਾ ਕੀ ਕਿਹਾ ਹੋਊਗਾ? ਅੱਤਵਾਦੀ ਗ੍ਰਿਫਤਾਰ, ਇੰਨਾ ਅਸਲਾ ਬਰਾਮਦ, ਆ ਇਹਨਾਂ ਨੇ ਕਰਨਾ ਸੀ। ਸੋ ਆਹੀ ਜਿਹੜਾ ਪੈਮਾਨਾ ਨਾ ਇਹਨਾਂ ਦਾ ਬਹੁਤ ਉਲਟ ਪੈਮਾਨਾ। ਇਹ ਕਈ ਵਾਰ ਤੇ ਅਖਬਾਰ ਜਿਹੜੇ ਆ ਉਹ ਤਿੰਗ ਕੇ ਲਿਖਦੇ ਆ, ਖਾਸ ਤੌਰ ਤੇ ਘੱਟ ਗਿਣਤੀਆਂ ਦੇ ਨਾਲ ਜਦੋਂ ਜੁੜੇ ਇਸ ਤਰ੍ਹਾਂ ਦੇ ਲੋਕ ਗ੍ਰਿਫਤਾਰ ਹੁੰਦੇ ਆ, ਤਾਂ ਤਿੰਗ ਕੇ ਲਿਖਿਆ ਜਾਂਦਾ ਇਹ ਅੱਤਵਾਦੀ, ਵੱਖਵਾਦੀ, ਫਲਾਣ ਧਮਕਾ, ਕਥਿਤ ਸ਼ਬਦ ਵੀ ਇਸਤੇਮਾਲ ਨਹੀਂ ਕਰਦੇ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਐਥੈਂਟਿਕਲੀ ਬਹੁਤ ਲਾਜ਼ਮੀ ਹੈ ਪੱਤਰਕਾਰਤਾ ਦੇ ਵਿੱਚ, ਕਿਉਂਕਿ ਉਸ ਸਮੇਂ ਤੱਕ ਬੰਦਾ ਕੋਈ ਅਦਾਲਤ ਦੇ ਵਿੱਚ ਸਾਬਤ ਨਹੀਂ ਹੋਇਆ ਹੁੰਦਾ ਕਿ ਗੁਨੇਗਾਰ ਹੈ। ਤਾਂ ਇਹ ਜਿਹੜਾ ਮਾਮਲਾ ਤੁਹਾਨੂੰ ਚੇਤੇ ਹੋਣਾ, ਗੁਰਜੰਟ ਸਿੰਘ ਆਸਟ੍ਰੇਲੀਆ ਵਾਲਾ ਜੀ, ਉਹ ਬੜਾ ਮਸ਼ਹੂਰ ਹੋਇਆ ਸੀਗਾ। ਗੁਰਜੰਟ ਸਿੰਘ ਅੱਜ ਕੱਲ੍ਹ ਤੇ ਪਤਾ ਨਹੀਂ ਕਾਤਵਾਸ ਤੇ ਚਲੇ ਗਏ ਆ, ਹੁਣ ਤੇ ਵੀਡੀਓ ਵਾਡੀਓ ਘੱਟ ਆਉਂਦੀਆਂ। ਤਾਂ ਇਹ ਜਿਹੜੇ 2 ਗ੍ਰਿਫਤਾਰ ਹੋਏ ਸੀਗੇ ਬੰਦੇ, ਇਹ ਹੋਏ ਸੀ ਕੋਟਕਪੁਰ ਤੇ ਫਰੀਦਕੋਟ ਦੇ ਦਰਮਿਆਨ। ਤਾਂ ਹੁਣ ਤਾਂ ਤੁਹਾਨੂੰ ਸਹਿਜੇ ਚੇਤੇ ਆ ਗਿਆ ਹੋਣਾ ਕਿ ਮਾਮਲਾ ਇਹ ਸੀਗਾ ਕਿ 2 ਬੰਦਿਆਂ ਕੋਲ ਤੇ ਅਸਲਾ ਫੜਿਆ ਗਿਆ ਸੀਗਾ ਤੇ ਦਾਅਵਾ ਕੀਤਾ ਗਿਆ ਸੀਗਾ ਕਿ ਗੁਰਜੰਟ ਸਿੰਘ ਦੇ ਭੇਜੇ ਹੋਏ ਬੰਦੇ ਆ, ਮਤਲਬ ਕਿ ਉਹ ਆਸਟ੍ਰੇਲੀਆ ਚੋਂ ਇਹਨਾਂ ਨੂੰ ਫੰਡਿੰਗ ਕਰ ਰਿਹਾ ਸੀਗਾ। ਇਹ ਗੁਰਜੰਟ ਸਿੰਘ ਦਾ ਨਾਮ ਜਿਹੜਾ ਉਹ ਤੁਹਾਨੂੰ ਪਤਾ NIA ਦੇ ਚਾਰਜ ਸ਼ੀਟ ਦੇ ਵਿੱਚ ਵੀ ਆਇਆ ਕਿ ਜਿਹੜੇ ਉਹ ਸਿਲਸਿਲੇਵਾਰ ਕਤਲ ਹੋਏ ਸੀ ਪੰਜਾਬ ਦੇ ਵਿੱਚ, ਤਾਂ ਉਹਨਾਂ ਕਤਲਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਉਸ ਫੰਡਿੰਗ ਦਾ ਹੱਥ ਹੈ। ਸੋ ਇਹ ਜਿਹੜੀਆਂ 2 ਗ੍ਰਿਫਤਾਰੀਆਂ ਹੋਈਆਂ ਸੀਗੀਆਂ, ਉਸ ਤੋਂ ਬਾਅਦ ਗੁਰਜੰਟ ਸਿੰਘ ਦਾ ਪੱਖ ਵੀ ਸਾਹਮਣੇ ਆਇਆ ਸੀਗਾ ਕਿ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦਾ, ਮੈਂ ਉਹਨਾਂ ਬੰਦਿਆਂ ਨੂੰ ਨਹੀਂ ਜਾਣਦਾ, ਮੈਂ ਫੰਡ ਕੁਛ ਨਹੀਂ ਭੇਜਿਆ। ਤਾਂ ਉੱਥੋਂ ਮਾਮਲਾ ਜਿਹੜਾ ਉਹ ਕੱਚਾ ਪੈਂਦਾ ਨਜ਼ਰ ਆਉਂਦਾ ਸੀਗਾ ਕਿ ਇਹ ਕੱਚੀ ਪੀਲੀ ਦੀ ਕਹਾਣੀ ਇਹਨਾਂ ਦੀ ਹੋ ਸਕਦਾ ਕਿ ਅਦਾਲਤ ਚ ਖੁਰ ਜਾਊਗੀ, ਤੇ ਹਾਲ ਉਹੀ ਹੋਇਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 90 ਦਿਨ ਬੀਤ ਗਏ, ਇਹਨਾਂ ਕੋਲ ਚਲਾਨ ਨਹੀਂ ਪੇਸ਼ ਹੋਇਆ। ਜਿੱਦਾਂ ਘਨੱਈਆ ਵਾਲੇ ਮਾਮਲੇ ਦੇ ਵਿੱਚ ਦੇਸ਼ ਧਰੋਹੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਹੀ ਆ ਕਿ ਕੋਰਟ ਦੇ ਵਿੱਚ ਵੀ ਚੱਪਲਾਂ ਦੇ ਨਾਲ ਉਹਨੂੰ ਕੁੱਟ ਕੱਟਿਆ ਗਿਆ ਸੀਗਾ, ਪਰ ਅੱਜ ਤੱਕ ਸਾਬਤ ਨਹੀਂ ਹੋਇਆ, ਅੱਜ ਤੱਕ ਚਾਰਜ ਫਰੇਮ ਨਹੀਂ ਹੋਏ ਕਿ ਉਹਨਾਂ ਬੰਦਿਆਂ ਨੇ ਉੱਥੇ ਉਹ ਕੁਛ ਕਿਹਾ ਜਿਸ ਵਾਹ ਦੇ ਵਿੱਚ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਜੇਲ੍ਹ ਦੀ ਕਾਲ ਪਿਆਈ ਗਈ ਉਹਨਾਂ ਨੂੰ। ਤਾਂ ਇਸ ਮਾਮਲੇ ਦੇ ਵਿੱਚ ਵੀ ਇਹੋ ਕੁਛ ਹੋਇਆ ਕਿ 90 ਦਿਨ ਬੀਤ ਗਏ, ਚਲਾਨ ਨਹੀਂ ਪੇਸ਼ ਕੀਤਾ, ਕੋਈ ਚਾਰਜ ਫਰੇਮ ਨਹੀਂ ਕੀਤਾ, ਉਹਨਾਂ ਨੂੰ ਜ਼ਮਾਨਤ ਮਿਲ ਗਈ। ਹਾਲਾਂਕਿ ਇੱਕ ਜਣੇ ਦੀ ਜ਼ਮਾਨਤ ਰੱਦ ਹੋਈ ਆ, ਪਰ ਇਹ ਜਿਹੜਾ ਇੱਕ ਸੱਜਣ ਸੀਗਾ ਜਿਹਦੀ ਉਮਰ 26 ਕੁ ਵਰੇ ਆ, ਇਹ ਬੰਗੀ ਨਿਹਾਲ ਸਿੰਘ ਪਿੰਡ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ। ਸੋ ਬੰਗੀ ਨਿਹਾਲ ਸਿੰਘ ਤੋਂ ਜਿਹੜਾ ਨੌਜਵਾਨ ਸੀਗਾ 26 ਕੁ ਸਾਲਾਂ ਦਾ ਸੰਦੀਪ ਸਿੰਘ, ਇਹਦੀ ਜ਼ਮਾਨਤ ਤੇ ਮਨਜ਼ੂਰ ਹੋ ਗਈ। ਹਾਲਾਂਕਿ ਅਮਰ ਸਿੰਘ ਜਿਹੜਾ ਹਰਿਆਣੇ ਦਾ ਰਹਿਣ ਵਾਲਾ ਸੀਗਾ, ਉਹਦੀ ਉਮਰ ਲਗਭਗ ਮੇਰੇ ਖਿਆਲ ਦੇ ਨਾਲ ਉਦੋਂ 47-48 ਸਾਲ ਦੱਸੀ ਦੀ ਸੀਗੀ, ਤਾਂ ਉਹਦੀ ਜ਼ਮਾਨਤ ਤੇ ਖਾਰਜ ਹੋ ਗਈ, ਪਰ ਇਹਨੂੰ ਜ਼ਮਾਨਤ ਨਹੀਂ। ਤਾਂ ਇਹ ਚਲਾਨ ਕਿਉਂ ਲੇਟ ਹੋਇਆ? ਕੀ ਪੁਲਿਸ ਦੀ ਅਣਗਹਿਲੀ ਸੀ? ਜੇ ਪੁਲਿਸ ਦੀ ਅਣਗਹਿਲੀ ਸੀ ਤੇ ਫਿਰ ਪੁਲਿਸ ਨੂੰ ਵੀ ਧੂ ਕੇ ਪੁੱਛਣਾ ਚਾਹੀਦਾ ਕਿ ਹਾਂ ਭਾਈ ਇਹੋ ਜਿਹੇ ਮਾਮਲਿਆਂ 'ਚ, ਕਿਉਂਕਿ ਤੁਸੀਂ ਤੇ ਉਦੋਂ ਬੜੇ ਵੱਡੇ ਦਾਅਵੇ ਕਰਦੇ ਸੀ, ਇਹਨਾਂ ਨੇ ਫਲਾਣੇ ਨੂੰ ਵੀ ਚੱਕ ਦੇਣਾ ਸੀ, ਧਮਕਾਣੇ ਨੂੰ ਵੀ ਇਹਨਾਂ ਨੇ ਧੱਕ ਦੇਣਾ ਸੀਗਾ, ਤੇ ਹੁਣ ਤੁਸੀਂ ਚਲਾਨ ਹੀ ਭੁੱਲ ਗਏ ਇਹਨਾਂ ਦਾ। ਔਰ ਜੇ ਦੂਸਰਾ ਪੱਖ ਹੈ ਕਹਾਣੀ ਦਾ, ਇਹ ਚਲਾਨ ਲਈ ਇਹਨਾਂ ਦੇ ਕੋਲ ਕੋਈ ਸਮਾਨ ਹੀ ਹੈ ਨਹੀਂਗਾ, ਮਤਲਬ ਕਿ ਸਬੂਤ ਹੀ ਨਹੀਂ ਜੁਟਾਇਆ ਜਾ ਰਿਹਾ, ਕਿਉਂਕਿ ਉਹਨੇ ਆਸਟ੍ਰੇਲੀਆ ਤੱਕ ਕਹਾਣੀ ਕਰ ਦਿੱਤੀ ਗਈ ਕਿ ਆਸਟ੍ਰੇਲੀਆ ਚੋਂ ਜੀ ਇਹ ਹੋਇਆ ਉਹ ਹੋਇਆ, ਪਰ ਇਹਨੂੰ ਸਾਬਤ ਕਰਨ ਲਈ ਸਬੂਤ ਕਿੱਥੋਂ ਇਕੱਠੇ ਕਰੋਗੇ? ਗੁਰਜੰਟ ਸਿੰਘ ਦਾ ਅਕਾਊਂਟ ਕਿੱਥੋਂ ਖੰਗਾਲੋਗੇ? ਇੰਨੀਆਂ ਸਾਰੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ, ਉਹਦਾ ਡਾਟਾ ਕਿੱਥੋਂ ਇਕੱਠਾ ਕਰੋਗੇ? ਫਿਰ ਜਿਹੜੀ ਡਿਜੀਟਲ ਕਨੈਕਟੀਵਿਟੀ ਆ
ਇਹਨਾਂ ਦੋਨਾਂ ਧਿਰਾਂ ਦੇ ਦਰਮਿਆਨ, ਉਹਨੂੰ ਕਿਵੇਂ ਸਾਬਤ ਕਰੋਗੇ? ਤਾਂ ਮੇਰੇ ਖਿਆਲ ਦੇ ਨਾਲ ਚਲਾਨ ਲੇਟ ਹੋਣ ਦਾ ਕਾਰਨ ਇਹੋ ਜਿਹਾ ਕਿ ਉਹ ਕਹਾਣੀ ਪਾ ਦਿੱਤੀ ਕਿ ਮੁੜ ਕੇ ਕਹਾਣੀ ਜਿਹੜੀ ਦੂਸਰੀ ਬਣ ਗਈ, ਜਿਹੜੇ ਆਪਾਂ ਕੱਚੇ ਕੋਠੇ ਲਿਪਦੇ ਹੁੰਦੇ ਸੀ ਨਾ, ਜਿਹੜੇ ਉਹ ਪਾਣੀ ਪਾ ਕੇ ਤੇ ਉੱਤੇ ਜੇ ਪੈਰ ਜੇ ਮਾਰ ਕੇ ਕਹਾਣੀ ਬਣਾਈ ਜਾਂਦੀ ਸੀ, ਤਾਂ ਉਹ ਕਹਾਣੀ ਦੀ ਕਹਾਣੀ ਬਣਾ ਦਿੱਤੀ ਆ। ਸੋ ਇਸ ਕਹਾਣੀ ਦੇ ਵਿੱਚੋਂ ਹੁਣ ਅੱਗੇ ਕੀ ਨਿਕਲਦਾ ਇਹ ਪੁਲਿਸ ਦੱਸੂਗੀ, ਕਿਉਂਕਿ ਦੂਸਰੇ ਬੰਦੇ ਦੀ ਵੀ ਜ਼ਮਾਨਤ ਹੋ ਜਾਣੀ ਸੀ, ਪਰ ਇਹਨਾਂ ਨੇ ਐਨ ਮੌਕੇ ਤੇ ਜਾ ਕੇ ਇਤਰਾਜ਼ ਲਾ ਦਿੱਤਾ ਔਰ ਮੰਗ ਕੀਤੀ ਕਿ ਸਾਨੂੰ ਕੁਝ ਦਿਨ ਦਾ ਵਕਫਾ ਦੇ ਦਿਓ, ਅਸੀਂ ਚਲਾਨ ਪੇਸ਼ ਕਰ ਦਿਆਂਗੇ। ਤਾਂ ਹੁਣ ਦੇਖਦੇ ਆ ਇਹ ਚਲਾਨ ਪੇਸ਼ ਕਰਦੇ ਦੂਸਰੇ ਕੇਸ ਦੇ ਵਿੱਚ, ਔਰ ਜੇ ਕਰਦੇ ਆ ਤਾਂ ਕਿਸ ਤਰ੍ਹਾਂ ਦਾ ਕਰਦੇ। ਜੀ, ਅਗਲੀ ਗੱਲ ਕਰਦੇ ਹਾਂ। ਪਾਕਿਸਤਾਨ ਰਵਾਨਾ ਹੋਏ ਨਵਜੋਤ ਸਿੱਧੂ ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਮੂਲੀਅਤ। ਕਹਿੰਦੇ ਜਾਂਦੇ ਹੀ ਉਹਨਾਂ ਨੇ ਸ਼ੇਰੋ ਸ਼ਾਇਰੀ ਸ਼ੁਰੂ ਕਰਤੀ। ਲਓ, ਮਸੀਂ ਤੇ ਉਹਨੂੰ ਗੁੱਬ ਗੁਬਾਰ ਕੱਢਣ ਦਾ ਮੌਕਾ ਮਿਲਿਆ, ਕੈਪਟਨ ਹੋਰੀ ਤੁਹਾਨੂੰ ਮੌਕਾ ਹੀ ਨਹੀਂ ਦਿੰਦੇ ਪੂਰਾ। ਅੱਜ ਉੱਥੇ ਫਿਰ ਸ਼ਹਿਰੀ ਭਾਅ ਜਿਹੜਾ ਛਾ ਗਿਆ। ਅਸੀਂ ਨਾ ਗੱਲ ਆ ਕਿ ਨਵਜੋਤ ਸਿੱਧੂ ਦੀ ਆਪਾਂ ਆਲੋਚਨਾ ਜਿੰਨੀ ਮਰਜ਼ੀ ਕਰੀਏ, ਪਰ ਇਹੋ ਜਿਹੇ ਪਲੇਟਫਾਰਮਾਂ ਤੇ ਇਹੋ ਜਿਹੇ ਬੰਦੇ ਜੱਜਦੇ ਆ। ਐਵੇਂ ਉੱਥੇ ਵਿਗੀਆਂ ਹੀ ਅਵਰਾਸ਼ਾਂ ਕਰਕੇ ਟੋਪੀ ਜੀ ਪਾਈ ਜਾਣੀ ਸਵਾਲਾਂ ਦੇ, ਉਹ ਮਜ਼ਾ ਨਹੀਂ ਆਉਂਦਾ। ਤਾਂ ਜਿਸ ਤਰੀਕੇ ਨਾਲ ਇਹਨੇ ਮੀਡੀਆ ਨੂੰ ਹੈਂਡਲ ਕੀਤਾ ਉਹ ਕਮਾਲ ਦਾ ਸੀਗਾ, ਕਿਉਂਕਿ ਦੋਨਾਂ ਦੀ ਨੁਮਾਇੰਦਗੀ ਕਰਦਾ ਨਜ਼ਰ ਆਇਆ ਨਾ, ਕਿ ਪਾਕਿਸਤਾਨ ਦਾ ਵੀ ਇੱਕ ਗੈਸਟ ਸੀ ਤੇ ਇਧਰੋਂ ਦੇ ਤੁਹਾਨੂੰ ਪਤਾ ਹੀ ਹੈ ਕਿ ਇੰਡੀਅਨ ਸੀਗਾ ਔਰ ਬਹੁਤ ਸਟਾਰ ਬੰਦਾ। ਉੱਥੇ ਜਿਸ ਤਰੀਕੇ ਨਾਲ ਮੀਡੀਆ ਦਾ ਇਹਦੇ ਪ੍ਰਤੀ ਰਸੂਖ ਰਿਹਾ ਜਾਂ ਇਹਨੇ ਮੀਡੀਆ ਪ੍ਰਤੀ ਵਤੀਰਾ ਰੱਖਿਆ, ਬਹੁਤ ਸ਼ਾਨਦਾਰ ਸੀ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ, ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਹੋਣੀਆਂ ਚਾਹੀਦੀਆਂ। ਸ਼ਹਿਰੀ ਭਾਅ ਅੱਜ ਜਦੋਂ ਵਾਹਗਾ ਨੂੰ ਤੁਰਿਆ ਜਾਂਦਾ ਸੀ, ਕਿਉਂਕਿ ਵਾਹਗਾ ਬਾਰਡਰ ਤਾਂ ਨਹੀਂ ਕਿਹਾ ਸੀ, ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਫੁੱਫੜ ਵਿਆਹ ਦੇ ਵਿੱਚ ਤੁਰਿਆ ਫਿਰਦਾ ਹੈ, ਰੁਮਕ ਕੇ ਚੱਲਦਾ ਸੀਗਾ। ਉੱਥੇ ਜਾਂਦੇ ਫਿਰ ਸ਼ੈਬਰ ਲਾ ਦਿੱਤੀ, ਇਹਨੇ ਝੜੀਆਂ ਲਾ ਦਿੱਤੀਆਂ। ਔਰ ਉਹ ਜਿਹੜਾ ਸ਼ੇਰ ਬੋਲਿਆ ਤੁਸੀਂ ਸੁਣ ਲਿਆ ਹੋਣਾ ਵੀਡੀਓ ਦੇ ਵਿੱਚ ਕਿ ਭਾਰਤ ਵੀ, ਹਿੰਦੁਸਤਾਨ ਵੀ ਜੀਵੇ, ਪਾਕਿਸਤਾਨ ਵੀ ਜੀਵੇ, ਅਖੀਰ ਤੇ ਕਹਿ ਦਿੱਤਾ ਕਿ ਇਨਸ਼ਾਅੱਲਾ ਇਮਰਾਨ ਖਾਨ ਵੀ ਜੀਵੇ। ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਬੋਲੀਆਂ ਬਹੁਤ ਪਸੰਦ ਕੀਤੀਆਂ ਲੋਕਾਂ ਨੇ। ਹਾਲਾਂਕਿ ਇਹ ਜਿਹੜੇ ਸੰਘੀ ਆ, ਇਹ ਵੀ ਵੈਸੇ ਤਾਂ ਹੈਗਾ ਤਾਂ ਸੰਘੀ ਆ, ਹੁਣ ਤੇ ਸਾਬਕਾ ਕਹਿ ਸਕਦੇ ਹਾਂ, ਪਰ ਇਹ ਜਿਹੜੇ ਸੰਘੀ ਸੀਗੇ ਕੁਛ ਉਹ ਬਹੁਤ ਔਖੇ ਸੀਗੇ। ਇੱਥੋਂ ਤੱਕ ਕਹਿ ਦਿੰਦੇ ਸੀਗੇ ਕਿ ਜੀ ਜਿਹੜਾ ਵੀ ਜਾਊਗਾ ਉਹ ਗਦਾਰ ਹੋਊਗਾ, ਦੇਸ਼ ਵਿਰੋਧੀ ਹੋਊਗਾ। ਪਰ ਨਵਜੋਤ ਸਿੱਧੂ ਨੇ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ। ਸ਼ਾਇਦ ਮੇਰੇ ਖਿਆਲ ਦੇ ਨਾਲ ਇਹਦੇ ਪਿੱਛੇ ਇਹ ਵੀ ਇੱਕ ਕਿਤੇ ਨਾ ਕਿਤੇ ਕਾਰਨ ਜਾਂ ਵਜ੍ਹਾ ਰਹੀ ਆ ਕਿ ਉਹ ਕਾਂਗਰਸ ਦੇ ਵਿੱਚ ਆ ਚੁੱਕਾ। ਜੇ ਭਾਰਤੀ ਜਨਤਾ ਪਾਰਟੀ ਚ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਅੱਜ ਸੂਰਤ ਹਾਲ ਵੱਖਰੀ ਹੁੰਦੀ। ਕਿਉਂਕਿ ਦੇਖੋ ਕਪਿਲ ਦੇਵ ਤੇ ਸੁਨੀਲ ਗਵਾਸਕਰ ਨੇ ਕਿਉਂ ਇਨਕਾਰ ਕੀਤਾ? ਕਿਉਂਕਿ ਸੁਨੀਲ ਗਵਾਸਕਰ ਤੇ ਕਪਿਲ ਦੇਵ ਜਿਹੜੇ ਆ ਉਹ BCCI ਤੇ ਡਿਪੈਂਡ ਨੇ, ਦੋਵੇਂ ਕੰਟਰੈਕਟ ਦੇ ਵਿੱਚ ਰਹਿੰਦੇ ਆ ਕਿਤੇ ਨਾ ਕਿਤੇ। ਕਪਿਲ ਦੇਵ ਵੀ BCCI ਨਾਲ ਜੁੜਿਆ, ਹਾਲੇ ਵੀ ਸੁਨੀਲ ਗਵਾਸਕਰ ਹੈ ਜਿਹੜਾ ਕਮੈਂਟਰੀ ਕਰਦਾ। ਤਾਂ BCCI ਕਿਹਦੀ ਮੁਹਤਾਜ ਹੈ ਤੁਹਾਨੂੰ ਪਤਾ ਕੇਂਦਰ। ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਹਮ ਤੋਂ ਨਹੀਂ ਹੈ। ਪਰ ਨਵਜੋਤ ਸਿੱਧੂ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸ਼ਾਇਦ ਕਾਂਗਰਸ ਦੀ ਵੀ ਕਿਤੇ ਨਾ ਕਿਤੇ ਹਿਕਮਤ ਅਮਲੀ ਰਹੀ ਆ, ਰਣਨੀਤੀ ਰਹੀ ਆ ਕਿ ਨਵਜੋਤ ਸਿੱਧੂ ਨੂੰ ਜਾਣਾ ਚਾਹੀਦਾ। ਤਾਂ ਨਵਜੋਤ ਸਿੱਧੂ ਕਿਹਾ ਤਾਂ ਠੀਕ ਹੈ, ਮੈਂ ਤਾਂ ਕਹਿੰਦਾ ਕਿ ਗਵਾਸਕਰ ਸਰ ਨੂੰ ਵੀ ਔਰ ਕਪਿਲ ਸਰ ਨੂੰ ਵੀ ਜਾਣਾ ਚਾਹੀਦਾ ਸੀਗਾ, ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਆ ਉਹ ਨੇਸ਼ਨਾਂ ਦੇ ਦੂਤ ਹੁੰਦੇ ਆ। ਤਾਂ ਜਿਸ ਤਰੀਕੇ ਨਾਲ ਅੱਜ ਉੱਥੇ ਜਾ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਤੇ ਦੂਤ ਆ, ਅਸੀਂ ਤਾਂ ਅੰਬੈਸਡਰ ਆ, ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਬਹੁਤ ਵਧੀਆ। ਕਿਉਂਕਿ ਆਰਟਿਸਟ ਹੋਣ, ਖਿਡਾਰੀ ਹੋਣ ਜਾਂ ਇਸ ਤਰੀਕੇ ਦੇ ਜਿਹੜੇ ਪੋਲੀਟੀਸ਼ੀਅਨ ਆ, ਜਿਹੜੇ ਖਿਡਾਰੀਆਂ ਤੋਂ ਪੋਲੀਟੀਸ਼ੀਅਨ ਬਣੇ, ਕਿਉਂਕਿ ਉਧਰ ਜਿਹੜਾ ਪ੍ਰਧਾਨ ਮੰਤਰੀ ਹਲਫ ਲੈਣ ਜਾ ਰਿਹਾ ਉਹ ਵੀ ਕ੍ਰਿਕਟਰ ਤੋਂ ਬਣਿਆ ਪ੍ਰਧਾਨ ਮੰਤਰੀ। ਤਾਂ ਜਿਹੜੇ ਇਸ ਤਰ੍ਹਾਂ ਦੇ ਖਿਡਾਰੀ ਆ ਉਹ ਦੋਨਾਂ ਦੇਸ਼ਾਂ ਨੂੰ ਨੇੜੇ ਕਰ ਸਕਦੇ ਆ, ਕੁੜੱਤਣ ਕੱਢ ਸਕਦੇ ਆ, ਕਸ਼ੀਦਗੀ ਦੂਰ ਕਰ ਸਕਦੇ ਆ। ਕਦੋਂ ਤੱਕ ਇਹ ਮਰਦੇ ਰਹਿਣਗੇ? ਕਦੋਂ ਤੱਕ ਇੱਕ ਦੂਜੇ ਦੀਆਂ ਗਰਦਨਾਂ ਕੱਟਦੇ ਰਹਿਣਗੇ? ਔਰ ਅੱਜ ਤੁਸੀਂ ਦੇਖੋ ਨਾ ਕਿ ਜੋ ਹਾਲਾਤ ਨੇ, ਜੋ ਜਿਸ ਤਰ੍ਹਾਂ ਦਾ ਦੌਰ ਚੱਲਦਾ ਪਿਆ, ਦੋਵੇਂ ਦੇਸ਼ ਜਿਹੜੇ ਉਹ ਭੁੱਖਮਰੀ ਦਾ ਸ਼ਿਕਾਰ ਹੋਏ ਪਏ। ਬਹੁਤ ਵੱਡੀ ਵਸੋਂ ਆ ਜਿਹੜੀ ਬੇਰੁਜ਼ਗਾਰ ਆ, ਬਿਮਾਰ ਆ। ਤਾਂ ਇਸ ਹਾਲਤ ਦੇ ਵਿੱਚ ਡਿਫੈਂਸ ਤੇ ਦੋਵੇਂ ਦੇਸ਼ ਇੱਕ ਦੂਜੇ ਤੋਂ ਡਰ ਕੇ ਇੰਨਾ ਖਰਚ ਕਰਦੇ ਆ। ਇਹਨਾਂ ਨੂੰ ਨੇੜੇ ਆਉਣ ਵਾਲੇ ਪਾਸੇ ਤੁਰਨਾ ਚਾਹੀਦਾ। ਔਰ ਮੈਂ ਤਾਂ ਕਹਿੰਦਾ ਕਿ ਚਾਈਨਾ ਨੂੰ ਵੀ ਲਾ ਲੈਣ, ਤਿਕੜੀ ਬਣ ਜੂਗੀ ਤਾਂ ਘੱਟੋ ਘੱਟ ਆਲੇ ਦੁਆਲੇ ਰਸੂਖ ਸ਼ਾਂਤੀ ਹੋਊਗੀ, ਤਾਂ ਦੂਸਰੇ ਤੋਂ ਡਰ ਨਹੀਂ ਹੋਊਗਾ। ਆ ਜਿਹੜਾ ਡਿਫੈਂਸ ਤੇ ਪੈਸਾ ਖਰਚ ਕਰਦੇ ਆ ਉਹੀ ਪੈਸਾ ਡਿਵੈਲਪਮੈਂਟ ਤੇ ਖਰਚ ਕੀਤਾ ਜਾ ਸਕਦਾ। ਜੀ ਅਗਲੀ ਜਿਹੜੀ ਗੱਲ ਕਰਦੇ ਆ, ਮਿੰਟੂ ਜੀ ਵੀ ਕਹਿੰਦੇ ਪੰਜਾਬ ਹੜ੍ਹ ਪ੍ਰਭਾਵਿਤ ਕੇਰਲਾ ਨੂੰ ਦੇਵੇਗਾ 10 ਕਰੋੜ ਦੀ ਸਹਾਇਤਾ ਰਾਸ਼ੀ। ਇਹ ਹੁਣੇ ਖਬਰ ਆਈ ਹੈ, ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਸੂਬੇ ਦੀ ਮਦਦ ਲਈ ਤੁਰੰਤ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਵਾ। 5 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਪੰਜਾਬ ਰਾਹਤ ਕੋਸ਼ ਚੋਂ ਦੇਣਾ, ਕਿਉਂਕਿ ਮੁੱਖ ਮੰਤਰੀ ਦਾ ਇੱਕ ਰਾਹਤ ਕੋਸ਼ ਹੁੰਦਾ। ਔਰ ਦੂਸਰਾ ਜਿਹੜਾ 5 ਕਰੋੜ ਰੁਪਇਆ ਉਹ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਦਾ ਉਹਨਾਂ ਦੇ ਰੂਪ ਦੇ ਵਿੱਚ ਭੇਜਿਆ ਜਾਂਦਾ। 10 ਕਰੋੜ ਰੁਪਈਏ ਦੀ ਇਮਦਾਦ ਭੇਜੀ ਆ ਤੇ ਠੀਕ ਕੀਤਾ। ਮੈਂ ਤਾਂ ਵੈਸੇ ਹੈਰਾਨ ਆ, ਅਟਲ ਜੀ ਗੁਜ਼ਰ ਗਏ ਆ, ਚਲੋ ਮਾੜੀ ਗੱਲ ਆ,
ਕੱਲ ਆਪਾਂ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕੀਤੀ ਸੀ ਦੋਹਾਂ ਪੱਖਾਂ ਤੋਂ। ਅੱਜ ਉਹਨਾਂ ਦਾ ਅੰਤਮ ਸੰਸਕਾਰ ਹੋ ਗਿਆ, ਵਿਦਾਇਗੀ ਹੋ ਗਈ ਆ। ਸਾਡਾ ਮੀਡੀਆ 24 ਘੰਟੇ ਸਰਵਿਸ ਦੇ ਰਿਹਾ ਅਟਲ ਜੀ ਬਾਰੇ। ਤਾਂ ਕੇਰਲ ਦੇ ਵਿੱਚ ਦੁੱਧ ਚੁੰਗਦੇ ਬੱਚੇ ਆ ਜਿਹੜੇ, ਉਹ ਭੁੱਖ ਨਾਲ ਤੜਪਦੇ ਪਏ, ਵਿਲਕਦੇ ਪਏ, ਕਿਉਂਕਿ ਹੜ੍ਹ ਜਿਹੜੇ ਆ ਉਹ 94 ਸਾਲ ਦਾ ਰਿਕਾਰਡ ਤੋੜ ਚੁੱਕੇ ਆ। 94 ਸਾਲ ਦਾ ਇਹ ਸਭ ਤੋਂ ਖਤਰਨਾਕ ਫਲੱਡ ਆਇਆ ਹੋਇਆ। ਬੰਦੇ ਮਰਦੇ ਪਏ ਆ। ਹੁਣ ਤੱਕ ਪੌਣੇ 200 ਦੇ ਕਰੀਬ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਆ। ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਹ ਹਿਜਰਤ ਕਰਕੇ ਸੁਰੱਖਿਅਤ ਟਿਕਾਣਿਆਂ ਵੱਲ ਵਧਦੇ ਪਏ ਆ। ਇੱਥੇ ਅਸੀਂ ਇੱਕ ਗੁਜ਼ਰ ਚੁੱਕੇ ਪ੍ਰਾਈਮ ਮਿਨਿਸਟਰ ਨੂੰ ਫੜ ਕੇ ਬੈਠੇ ਆ, ਤਾਂ ਘੱਟੋ ਘੱਟ ਉਹਨਾਂ ਦੀ ਦਾਦ ਫਰਿਆਦ ਤੇ, ਕਿਉਂਕਿ ਹੁਣ ਪ੍ਰਸ਼ਾਸਕੀ ਅਮਲਾ ਵੀ ਸਾਰਾ ਉਹ ਇੱਧਰਲੇ ਪਾਸੇ ਆ, ਸਾਰੇ ਦੇਸ਼ ਦਾ ਮੀਡੀਆ ਜਿਹੜਾ ਉਹ ਵੀ ਇੱਧਰਲੇ ਪਾਸੇ ਆ, ਮੰਤਰੀ ਸੰਤਰੀ ਜਿੰਨੇ ਪੋਲੀਟੀਸ਼ੀਅਨ ਉਹ ਵੀ ਸਾਰੇ ਇੱਧਰ ਨੂੰ ਤੁਰ ਪਏ ਆ। ਤਾਂ ਘੱਟੋ ਘੱਟ ਉਹਨਾਂ ਦੀ ਬਾਂਹ ਤੇ ਫੜਨੀ ਚਾਹੀਦੀ ਹੈ। ਪੰਜਾਬ ਨੇ ਕੀਤਾ ਤਾਂ ਮੈਂ ਕਹਿੰਦਾ ਭਾਵੇਂ ਰੰਚਕ ਮਾਤਰਾ ਥੋੜਾ, ਬਹੁਤ ਵਧੀਆ ਕੀਤਾ। ਹੋਰ ਕਰਨਾ ਚਾਹੀਦਾ, ਹੋਰ ਕਰਨਾ ਚਾਹੀਦਾ। ਇਕੱਠੇ ਕਰ ਲੈਣ, ਕੋਈ ਵੱਡਾ ਫਰਕ ਨਹੀਂ ਪੈਂਦਾ। ਖਾਲਸਾ ਏਡ ਵਾਲੇ ਵੀ ਉੱਥੇ ਪਹੁੰਚ ਗਏ ਆ। ਮੈਨੂੰ ਤੇ ਜਾਪਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਹੁਣ ਲੇਟ ਕਰਦੀ ਪਈ ਆਪਣੇ ਆਪ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅੱਗੇ ਆਉਣਾ ਚਾਹੀਦਾ, ਦਿੱਲੀ ਕਮੇਟੀ ਨੂੰ ਵੀ ਅੱਗੇ ਆਉਣਾ ਚਾਹੀਦਾ, ਕਿਉਂਕਿ ਕੁਦਰਤੀ ਵਿਪਤਾ ਜਿਹੜੀ ਉਹ ਕਿਤੇ ਵੀ ਆ ਸਕਦੀ, ਕਿਸੇ ਤੇ ਵੀ ਆ ਸਕਦੀ ਹੈ। ਤਾਂ ਇਨਸਾਨ ਤੇ ਆਈ ਵਿਪਤਾ ਜਿਹੜੀ ਉਹ ਇਨਸਾਨ ਨੇ ਹੀ ਵੰਡਾਉਣੀ ਹੁੰਦੀ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਕਹਿੰਦੇ ਪੜਤਾਲਨ ਦਾ ਦਿਲਚਸਪ ਤੱਥ ਸਾਹਮਣੇ ਆਇਆ। ਦੇਖੋ ਜਿਹੜੀ ਪੜਤਾਲੀਆ ਰਿਪੋਰਟ ਆ, ਇਹ ਪੜਤਾਲੀਆ ਰਿਪੋਰਟ ਤੇ ਜਿਹੜੀ ਹੈ ਇਹ ਇੱਕ ਤਰ੍ਹਾਂ ਨਾਲ ਹੁਣ ਕਹਿ ਸਕਦੇ ਆ ਕਿ ਲੀਕ ਹੋਣ ਵਾਲੀ ਰਿਪੋਰਟ ਬਣ ਗਈ ਆ। ਅੱਜ ਦਾ ਕੱਲ ਆਪਾਂ ਗੱਲ ਕੀਤੀ ਸੀ ਕਿ ਇਹਨਾਂ ਨੇ ਜਿਹੜੀ ਅੰਤਮ ਰਿਪੋਰਟ ਉਹ ਦੇ ਦਿੱਤੀ ਆ 3 ਪਾਰਟ ਦੇ ਵਿੱਚ, ਤੇ ਅੱਜ ਖਬਰ ਆ ਗਈ ਕਿ ਇਹਦਾ ਦੂਸਰਾ ਭਾਗ ਵੀ ਲੀਕ ਹੋ ਗਿਆ। ਯਾਨੀ ਹਰ ਦੇ ਬਾਅਦ ਦੇ ਵਿੱਚ ਆ ਲੀਕ ਪਹਿਲਾਂ ਕਰ ਦਿੰਦੇ ਆ। ਹੁਣ ਕੌਣ ਕਰਦਾ, ਇਹ ਕਮਾਲ ਦੀ ਗੱਲ ਆ, ਸਮਝ ਤੋਂ ਪਰੇ ਆ। ਕਿਉਂਕਿ ਵੱਧ ਤੋਂ ਵੱਧ ਐਡਵੋਕੇਟ ਜਨਰਲ ਕੋਲ ਜਾਂਦੀ ਹੋਊਗੀ ਇਹ ਰਿਪੋਰਟ, ਜਾਂ ਕਿਸੇ ਹੋਰ ਉੱਚ ਅਧਿਕਾਰੀ ਕੋਲ, ਜਿੱਦਾਂ ਕੋਈ ਪ੍ਰਿੰਸੀਪਲ ਸੈਕਟਰੀ ਵਗੈਰਾ ਹੁੰਦੇ ਆ, ਇਹਨਾਂ ਕੋਲ ਜਾਂਦੀ ਹੋਊਗੀ। ਹੋਰ ਤੇ ਹੈ ਨੀਗਾ ਕਿ ਕਿਸੇ ਸਟੈਨੋ ਦੇ ਹੱਥ ਲੱਗ ਜਾਂਦੀ ਹੋਊ, ਕਿਸੇ ਕਲਰਕ ਨੂੰ ਫੜਾ ਦਿੰਦੀ। ਹੁਣ ਕਿਹੜਾ ਲੀਕ ਕਰਦਾ, ਇਹ ਬੜੀ ਦਿਲਚਸਪ ਗੱਲ ਆ। ਖੈਰ ਜੋ ਇਸ ਰਿਪੋਰਟ ਦੇ ਵਿੱਚ ਹੁਣ ਛਣ ਕੇ ਮੀਡੀਆ ਚ ਆਉਂਦਾ, ਉਹਦੇ ਵਿੱਚ ਇੱਕ ਖੁਲਾਸਾ ਜਿਹੜਾ ਅੱਜ ਜਾਗਰਣ ਗਰੁੱਪ ਨੇ ਵੀ ਕੀਤਾ, ਇੱਕ ਇੰਗਲਿਸ਼ ਗਰੁੱਪ ਨੇ ਵੀ ਕੀਤਾ, ਮੀਡੀਆ ਗਰੁੱਪ ਨੇ ਵੀ ਕੀਤਾ। ਤਾਂ ਇਹਦੇ ਵਿੱਚ ਸਾਫ਼ ਤੌਰ ਤੇ ਉਂਗਲ ਖੜੀ ਕੀਤੀ ਗਈ ਹੈ। ਉਂਗਲ ਕਹਿ ਲਓ ਜਾਂ ਕਹਿ ਲਈਏ ਕਿ ਸ਼ੱਕ ਜ਼ਾਹਰ ਕੀਤਾ ਗਿਆ। ਉਹ ਇਹ ਆ ਕਿ ਜਿਹੜੀ ਮਲੇਰਕੋਟਲੇ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀਗੀ, ਤਾਂ ਉਹਦੇ ਵਿੱਚ ਦੱਸਦੇ ਆ ਕਿ ਜਿਹੜਾ ਵਿਜੇ ਕੁਮਾਰ ਸੰਘ ਦਾ ਸਾਬਕਾ ਪ੍ਰਚਾਰਕ ਸੀਗਾ, ਤਾਂ ਉਹਦੇ ਅਕਾਊਂਟ ਦੇ ਵਿੱਚ 3 ਮਹੀਨਿਆਂ ਦੇ ਅੰਦਰ ਅੰਦਰ ਲੱਖ ਦੀ ਟ੍ਰਾਂਜੈਕਸ਼ਨ ਹੁੰਦੀ ਹੈ। ਯਾਨੀ ਐਵਰੇਜ ਜੇ ਆਪਾਂ ਕੱਢੀਏ ਪਰ ਮੰਥ, ਤਾਂ 30 ਲੱਖ ਰੁਪਈਆ ਉਹਦੇ ਖਾਤੇ ਦੇ ਵਿੱਚ ਆਉਂਦਾ। 3 ਮਹੀਨਿਆਂ ਦੇ ਅੰਦਰ ਅੰਦਰ ਲਗਭਗ 1 ਕਰੋੜ ਰੁਪਈਆ ਆਉਂਦਾ। ਜਦ ਕਿ ਕਮਿਸ਼ਨ ਦੀ ਰਿਪੋਰਟ ਕਹਿੰਦੀ ਆ ਕਿ ਉਹਦੀ ਵੈਸੇ ਜੇ ਐਵਰੇਜ ਅਰਨਿੰਗ ਦੇਖੀਏ, ਜਿਹੜੀ ਉਹਦੀ ਇਨਕਮ ਸੀ ਸਾਲਾਨਾ, ਤਾਂ ਉਹ ਜਿਹੜੀ ਔਸਤਨ ਇਨਕਮ ਸੀਗੀ ਉਹਦੀ, ਜਾਂ ਉਹਦੀ ਕਮਾਈ ਸੀਗੀ ਜਿਹੜੀ ਸਾਰੇ ਸਾਲ ਦੀ, ਉਹਦੀਆਂ ਰਿਟਰਨਾਂ ਬਣਦੀਆਂ ਸਿਰਫ 7-8 ਲੱਖ ਦੀ। ਮਤਲਬ ਸਧਾਰਨ ਕਮਾਈ ਵਾਲਾ ਬੰਦਾ ਜਿਹੜਾ ਉਹ 3 ਮਹੀਨਿਆਂ ਦੇ ਵਿੱਚ ਇਸ ਤਰ੍ਹਾਂ ਪਾਸਿਓਂ 90 ਲੱਖ ਰੁਪਈਆ ਪ੍ਰਾਪਤ ਕਰਦਾ। ਔਰ ਕਮਾਲ ਦੀ ਗੱਲ ਹੈ ਕਿ ਫਿਰ ਇੱਕ ਕੈਸੀਨੋ ਦੇ ਵਿੱਚ ਇੱਕੋ ਰਾਤ ਦੇ ਵਿੱਚ ਉਹ ਲੱਖਾਂ ਰੁਪਈਆ ਉਡਾਉਂਦਾ। ਤਾਂ ਇਹ ਇੱਕ ਦਿਲਚਸਪ ਤੱਥ ਉੱਭਰ ਕੇ ਸਾਹਮਣੇ ਆਇਆ, ਕਿਉਂਕਿ ਵਿਜੇ ਕੁਮਾਰ ਬਾਰੇ ਇਹ ਦੱਸਿਆ ਗਿਆ ਸੀਗਾ। ਉਸ ਸਮੇਂ ਵੀ ਬਹੁਤ ਰੌਲਾ ਪਿਆ, ਤੁਹਾਨੂੰ ਚੇਤੇ ਹੋਣਾ, ਕਿਉਂਕਿ ਇਹਨਾਂ ਨੇ ਗੱਲ ਮਰ ਦਿੱਤੀ ਸੀ ਆਮ ਆਦਮੀ ਪਾਰਟੀ ਦੇ ਸਿਰ ਤੇ। ਤਾਂ ਉਸ ਸਮੇਂ ਵੀ ਜਦੋਂ ਇਹ ਗ੍ਰਿਫਤਾਰੀ ਹੋਈ, ਵਿਜੇ ਕੁਮਾਰ ਬਾਰੇ ਕਿਹਾ ਗਿਆ ਕਿ ਇਹ ਸੰਘ ਦਾ ਪ੍ਰਚਾਰਕ ਆ। ਫਿਰ ਬਾਅਦ ਦੇ ਵਿੱਚ ਇਹ ਗੱਲ ਸਾਫ਼ ਹੋਈ ਕਿ 2001 ਤੋਂ ਲੈ ਕੇ 2003 ਤੱਕ ਇਹ ਸੰਘ ਦਾ ਪ੍ਰਚਾਰਕ ਰਿਹਾ। ਉਸ ਤੋਂ ਬਾਅਦ ਇਹਨੇ ਸੰਘ ਤੋਂ ਅਲੱਗ ਆਪਣੇ ਆਪ ਨੂੰ ਕਰ ਲਿਆ ਸੀ। ਪਰ ਇਹ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਤੋੜੀਆਂ ਜਾਂਦੀਆਂ, ਮਰੋੜੀਆਂ ਜਾਂਦੀਆਂ। ਪਰ ਜਿੱਦਾਂ ਖੇਡੀ ਗਈ, ਤਾਂ ਮੇਰੇ ਖਿਆਲ ਦੇ ਨਾਲ ਹੁਣ ਅੱਗੇ ਇਹ ਜਿਹੜੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਰੱਖੀ ਜਾਊਗੀ, ਫਿਰ ਉਹਦੇ ਤੇ ਕੋਈ ਬਹਿਸ ਵਸਈਆ ਹੋਊਗਾ, ਫਿਰ ਅੱਗੇ ਸਿਆਸਤ ਵੀ ਹੋਣੀ ਆ, ਹੋ ਸਕਦਾ ਕੋਈ ਜਾਂਚ ਪੜਤਾਲ ਵੀ ਹੋਵੇ। ਪਰ ਜਿਹੜੀ ਗੱਲ ਸਾਫ਼ ਹੋਣੀ ਚਾਹੀਦੀ ਆ ਉਹ ਕਿਹੜੀ ਆ ਕਿ ਦੇਖੋ, ਜਿਸ ਸਮੇਂ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਸਨ, ਤੁਹਾਨੂੰ ਯਾਦ ਹੋਣਾ, ਉਦੋਂ ਆਮ ਆਦਮੀ ਪਾਰਟੀ ਦੇ ਬੰਦੇ ਦਿਨ ਨਹੀਂ ਸੀ ਆਏ। ਉਦੋਂ ਆਮ ਆਦਮੀ ਪਾਰਟੀ ਸ਼ਾਨਦਾਰ, ਜਿਵੇਂ ਕਹ ਲਈਏ ਜਾਨਦਾਰ ਪਰਫਾਰਮ ਕਰ ਰਹੀ ਸੀ ਪੰਜਾਬ ਦੇ ਅੰਦਰ। ਤਾਂ ਆਮ ਆਦਮੀ ਪਾਰਟੀ ਤੇ ਹੀ ਸੁੱਟ ਦੇਣੀ, ਮਤਲਬ ਬੇਹੁਰਮਤੀ ਹੋਣੀ, ਔਰ ਉਸ ਦਾ ਇਲਜ਼ਾਮ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਇੱਕ MLA ਤੇ ਜਾਣਾ। ਤਾਂ ਸਿੱਧੇ ਤੌਰ ਤੇ ਕਹਾਣੀ ਜਿਹੜੀ ਆ ਉਹ ਸਾਫ਼ ਸਪਸ਼ਟ ਇਸ਼ਾਰਾ ਕਰਦੀ ਹੈ ਕਿ ਗੱਲ ਕਿੱਥੋਂ ਸ਼ੁਰੂ ਹੋਈ ਤੇ ਗੱਲ ਕਿੱਥੇ ਮੁਕਾਈ ਗਈ। ਤਾਂ ਇਹਦੀਆਂ ਹੁਣ ਤੰਦਾਂ ਹੀ ਖੋਲਣ ਦੀ ਲੋੜ ਆ।
ਇਹਨੂੰ ਗੁੰਝਲਾਂ ਨੂੰ ਸੁਲਝਾ ਕੇ ਵਿੱਚੋਂ ਸਾਫ਼ ਕਰਨ ਦੀ ਜ਼ਰੂਰਤ ਹੈ ਕਿ ਇਹ ਸ਼ਰਾਰਤ ਸੀਗੀ, ਸਾਜ਼ਿਸ਼ ਸੀਗੀ। ਤਾਂ ਇਹਦੇ ਪਿੱਛੇ ਉਹ ਤੱਤ ਕੌਣ ਸਨ, ਉਹ ਸੰਸਥਾ ਕਿਹੜੀ ਸੀ ਜਿਹੜੀ ਇਹ ਸਭ ਕੁਝ ਕਰਵਾ ਰਹੀ ਸੀ। ਪਰ ਇਸ ਚੀਜ਼ ਨੂੰ ਜੇ ਆਪਾਂ ਜੋੜੀਏ, ਮੌਰ ਬੰਬ ਧਮਾਕਾ, ਫਿਰ ਇਹ ਚੀਜ਼, ਇਹ ਦੋਵੇਂ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਰਿਲੇਟ ਕਰਦੀਆਂ ਕਿ ਉਸ ਸਮੇਂ ਆਮ ਆਦਮੀ ਪਾਰਟੀ ਤੋਂ ਇੱਕ ਡਰ ਲੱਗ ਰਿਹਾ ਸੀਗਾ। ਤਾਂ ਇਹ ਜਿਹੜੀਆਂ ਚੀਜ਼ਾਂ ਵਾਪਰੀਆਂ ਕਿਤੇ ਨਾ ਕਿਤੇ ਸਿਆਸੀ ਸਾਜ਼ਿਸ਼ ਦਾ ਸਿੱਟਾ ਸੀਗੀਆਂ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਗੋਲਡਨ ਟੈਂਪਲ ਨੇੜੇ ਜਿਹੜੇ ਨਜਾਇਜ਼ ਉਸਾਰੀਆਂ ਦਾ ਮੁੱਦਾ ਹਾਈ ਕੋਰਟ ਦੇ ਵਿੱਚ ਪਹੁੰਚਿਆ। ਦੇਖੋ, ਇਹ ਜਿਹੜੀਆਂ ਨਜਾਇਜ਼ ਉਸਾਰੀਆਂ, ਇਹਦਾ ਮੁੱਦਾ ਜਿੱਥੋਂ ਤੱਕ ਮੈਨੂੰ ਚੇਤੇ ਆ, ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਗਿਆ ਸੀਗਾ। ਉਦੋਂ ਸਰਬਜੀਤ ਸਿੰਘ ਵੇਰਕਾ ਜੀ ਲੈ ਕੇ ਗਏ ਸੀ ਕਿ ਵੇਰਕਾ ਜੀ ਬਹੁਤ ਸਤਿਕਾਰਯੋਗ ਆ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਸਿਪਾਹੀ ਆ। ਤਾਂ ਉਹਨਾਂ ਨੇ 2010 ਦੇ ਵਿੱਚ ਪਟੀਸ਼ਨ ਪਾਈ ਸੀ ਮੇਰੇ ਖਿਆਲ ਦੇ ਨਾਲ, ਜੇ ਮੈਂ ਭੁੱਲਦਾ ਨਹੀਂ ਸਨ। ਤਾਂ ਉਦੋਂ ਕੀ ਹੋਇਆ ਸੀਗਾ ਕਿ ਕੋਰਟ ਨੇ ਪਾਬੰਦੀ ਲਾ ਦਿੱਤੀ ਸੀਗੀ ਕਿ ਗਲਿਆਰੇ ਦੇ ਲਾਗੇ ਕਿਸੇ ਵੀ ਕਿਸਮ ਦੀ ਉਸਾਰੀ ਨਹੀਂ ਹੋ। ਤਾਂ ਹੁਣ ਫੇਰ ਦੁਬਾਰਾ ਪਟੀਸ਼ਨ ਪਾ ਕੇ ਇਸ ਗੱਲ ਦਾ ਹਾਈ ਕੋਰਟ ਨੂੰ ਜਾ ਕੇ ਦੱਸਿਆ ਗਿਆ ਕਿ ਭਾਈ 100 ਦੇ ਕਰੀਬ ਨਵੇਂ ਹੋਟਲ ਜਿਹੜੇ ਉੱਤੇ ਬਣ ਗਏ ਆ, ਔਰ ਦੱਸਦੇ ਆ ਕਿ 50 ਦਾ ਹਾਲੇ ਵੀ ਨਿਰਮਾਣ ਕਾਰਜ ਆ ਜਿਹੜਾ, ਯਾਨੀ ਜਿਨ੍ਹਾਂ ਦੀ ਇਮਾਰਤ ਸਾਜੀ ਆ, ਉਹ ਜਾਰੀ ਆ। ਤਾਂ 150 ਗਿਣਤੀ ਬਣਦੀ ਹੈ ਕਿ 150 ਇਮਾਰਤਾਂ ਉੱਤੇ ਖੜੀਆਂ ਵੀ ਕਰ ਲਈਆਂ ਗਈਆਂ। ਤੇ ਇਹ ਨਹੀਂ, ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਇਹਨਾਂ ਹੋਟਲਾਂ ਨੂੰ ਬਿਜਲੀ, ਪਾਣੀ, ਸੀਵਰੇਜ ਦੇ ਕਨੈਕਸ਼ਨ ਵੀ ਦੇ ਦਿੱਤੇ ਗਏ। ਮਤਲਬ ਕਿ ਇੱਕ ਤਰ੍ਹਾਂ ਨਾਲ ਇਲੀਗਲ ਤੋਂ ਲੀਗਲ ਜਿਹੜੇ ਆ ਉਹ ਪਹਿਲਾਂ ਹੀ ਕਰ ਦਿੱਤੇ ਆ, ਹਾਲਾਂਕਿ ਇਹਨਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਤਾਮੀਰ ਭਾਵੇਂ ਨਹੀਂ ਹੋਈਆਂ। ਤਾਂ ਦੂਸਰੇ ਪਾਸੇ ਤੁਸੀਂ ਅੱਗੇ ਕਹਾਣੀ ਇੱਕ ਦੇਖੀ ਹੋਈ ਆ ਕਿ ਨਵਜੋਤ ਸਿੱਧੂ ਦੀ ਘਰ ਦੀ ਨੇ ਇੱਕ ਵਾਰੀ ਆਪਣੇ ਜਨਮ ਦਿਨ ਤੇ ਇੱਕ ਹੋਟਲ ਦੇ ਵਿੱਚ ਜਾ ਕੇ ਕੇਕ ਕੱਟਿਆ ਸੀਗਾ। ਤੇ ਉਸ ਹੋਟਲ ਦਾ ਵੀ ਰੌਲਾ ਪੈ ਗਿਆ ਸੀਗਾ ਕਿਉਂਕਿ ਉਹ ਹੋਟਲ ਹੈ ਜਿਹੜਾ ਉਹ ਵੀ ਇਲੀਗਲ ਸੀਗਾ। ਤੇ ਬੀਬੀ ਸਿੱਧੂ ਕਹਿੰਦੀ ਮੈਂ ਤੇ ਤੁਰੀ ਜਾਂਦੀ ਸੀ, ਉਹਨਾਂ ਨੇ ਆਵਾਜ਼ ਮਾਰ ਲਈ, ਕਹਿੰਦੇ ਬੀਬੀ ਤੇਰਾ ਬਰਥਡੇ ਆ। ਤੇ ਮੈਂ ਕਿਹਾ ਚਲੋ ਲਿਆਓ ਕੇਕ। ਤੇ 2 ਮਿੰਟਾਂ ਚ ਕਹਿੰਦੀ ਕੇਕ ਵੀ ਆ ਗਿਆ। ਤੇ ਮੈਂ ਕੱਟ ਕੇ ਬਾਹਰ ਆ ਗਈ, ਮੈਨੂੰ ਵੀ ਪਤਾ। ਅਸਲ ਦੇ ਵਿੱਚ ਕਹਾਣੀ ਇਹ ਆ ਕਿ ਉੱਥੇ ਬਹੁਤ ਸਾਰੇ ਹੋਟਲ ਜਿਹੜੇ ਆ ਉਹ ਇਸ ਤਰ੍ਹਾਂ ਚੱਲਦੇ ਆ, ਜਿਵੇਂ ਆਪਾਂ ਕਹਿ ਦਈਏ ਨਾ ਕਿ ਹਵਾਈ। ਸੋ ਹਵਾਈ ਚੱਲਦੇ ਆ ਰਸੂਖ ਤਰ੍ਹਾਂ ਦੇ ਹੋਟਲ। ਹੁਣ ਇਹ ਤੇ ਹੈਗਾ ਨਹੀਂ ਜਾਂ ਰਾਜਕਰਨਵੀਰ ਸਿੰਘ ਜੀ ਕੋਈ ਦਾਤਨਾ ਵੇਚਣ ਵਾਲਾ ਜਾ ਕੇ ਉੱਥੇ ਹੋਟਲ ਬਣਾ ਲੂਗਾ, ਕੋਈ ਰਕਸ਼ਾ ਚਲਾਉਣ ਵਾਲਾ ਹੋਟਲ ਬਣਾ ਲੂਗਾ, ਕੋਈ ਬੂਟ ਪਾਲਿਸ਼ ਕਰਨ ਵਾਲਾ ਹੋਟਲ ਬਣਾ ਲੂਗਾ, ਜਾਂ 2-3 ਕਿੱਲਿਆਂ ਵਾਲਾ ਮਾਤੜ ਜਾ ਕੇ ਕਿਸਾਨ ਉੱਤੇ ਹੋਟਲ ਬਣਾ ਲੂਗਾ। ਹੋਟਲ ਤੇ ਉੱਥੇ ਉਹੀ ਬਣਾਊਗਾ ਨਾ ਜਿਹਦੇ ਕੋਲ ਕਰੋੜਾਂ ਰੁਪਈਆ, ਤੇ ਜਿਹਦੇ ਕੋਲ ਕਰੋੜਾਂ ਰੁਪਈਆ ਉਹ ਵਿੱਚੋਂ ਦਸਵੰਧ ਸਿਆਸਤ ਦੇ ਨਾਂ ਦਾ ਵੀ ਕੱਢ ਦਿੰਦਾ ਹਰੇਕ ਸਾਲ। ਤੇ ਜਦੋਂ ਇਸ ਤਰ੍ਹਾਂ ਦੇ ਇਹਨਾਂ ਨੂੰ ਉਹ ਆ ਜਾਂਦੇ ਆ, ਛਾਂਦੇ ਆ ਜਾਂਦੇ ਆ, ਫਿਰ ਇਹ ਚੁੱਪ ਕਰਕੇ ਤੇ ਇਹਨਾਂ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਜਦੋਂ ਜਿਹੜੇ ਅਫਸਰ ਬਿਊਰੋਕਰੇਟ ਉਹ ਦੇਖਦੇ ਆ ਕਿ ਇਹ ਦੋਵੇਂ ਤੇ ਆਪੋ ਵਿੱਚ ਦੀ ਖਿਚੜੀ ਵੀ ਵੰਡ ਕੇ ਖਾਈ ਜਾਂਦੇ ਆ, ਘਿਓ ਵੀ ਵੰਡ ਕੇ ਖਾਈ ਜਾਂਦੇ ਆ, ਅਸੀਂ ਕਿਉਂ ਨਾ ਘਿਓ ਤੇ ਖਿਚੜੀ ਰਲਾ ਦਈਏ। ਉਹ ਦੋਹਾਂ ਪਾਸਿਆਂ ਨੂੰ ਲਾ ਕੇ ਇੱਕ ਤੀਜੀ ਧਿਰ ਬਣ ਜਾਂਦੇ ਆ, ਫਿਰ ਵਿੱਚ ਉਹ ਵੀ ਦਾ ਦੱਪਾ ਲਾਈ ਜਾਂਦੇ ਆ। ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਸੁਪਰੀਮ ਕੋਰਟ ਨੇ 2 ਮਹੀਨੇ ਪਹਿਲਾਂ ਇੱਕ ਗੱਲ ਕਹੀ ਸੀਗੀ। ਇੱਕ ਅਫਸਰ, ਉਹ ਬੀਬੀ ਅਫਸਰ ਸੀਗੀ ਹਿਮਾਚਲ ਪ੍ਰਦੇਸ਼ ਦੇ ਵਿੱਚ, ਇਸੇ ਤਰ੍ਹਾਂ ਨਜਾਇਜ਼ ਉਸਾਰੀ ਢਵਾਉਣ ਗਈ। ਤਾਂ ਉੱਥੇ ਇੱਕ ਸਰਕਾਰੀ ਅਫਸਰ ਜਿਹੜਾ ਕਿ ਨਜਾਇਜ਼ ਹੋਟਲ ਬਣਾ ਕੇ ਬੈਠਾ ਸੀ, ਉਹਨੇ ਚੱਕ ਕੇ ਉਸ ਬੀਬੀ ਨੂੰ ਗੋਲੀ ਮਾਰ ਦਿੱਤੀ। ਤਾਂ ਉਦੋਂ ਸੁਪਰੀਮ ਕੋਰਟ ਨੇ ਇੱਕ ਗੱਲ ਕਹੀ ਸੀ, ਉਹਨੇ ਕਿਹਾ ਸੀਗਾ ਕਿ ਇਸ ਤਰ੍ਹਾਂ ਇਹ ਨਜਾਇਜ਼ ਇਮਾਰਤ ਸਾਜੀ ਦੀਆਂ ਸ਼ਿਕਾਇਤਾਂ ਨਹੀਂ ਜੇ ਰੁਕਣੀਆਂ, ਤੁਸੀਂ ਕਰ ਇਹ ਦਿਓ ਕਿ ਜੋ ਵੀ ਮੁਕਾਮੀ, ਜੋ ਵੀ ਡੀਸੀ ਵਗੈਰਾ ਹੁੰਦਾ, ਜੇਕਰ ਕੋਈ ਵੀ ਇਮਾਰਤ ਸਾਜੀ ਇਲੀਗਲ ਹੁੰਦੀ ਆ ਤਾਂ ਉੱਥੋਂ ਦਾ ਜਿਹੜਾ ਪ੍ਰਸ਼ਾਸਕੀ ਅਮਲਾ ਫੈਲਾ ਉਹਨੂੰ ਜ਼ਿੰਮੇਦਾਰ ਠਹਿਰਾ ਦਿਓ। ਤਾਂ ਇਹ ਚੀਜ਼ਾਂ ਰੁਕ ਜਾਣਗੀਆਂ, ਨਹੀਂ ਤਾਂ ਤੁਹਾਡੇ ਇਸ ਸਿਸਟਮ ਦੇ ਵਿੱਚ ਇਹਨਾਂ ਚੀਜ਼ਾਂ ਦਾ ਰੁਕਣਾ ਜਿਹੜਾ ਉਹ ਅਸੰਭਵ ਹੈ। ਤਾਂ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਨੂੰ ਵੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਫੰਡਾ ਜਿਹੜਾ ਕੱਢ ਕੇ ਲਿਆਉਣਾ ਪਊਗਾ ਕਿ ਜਿਹੜਾ ਸੰਬੰਧਿਤ ਜ਼ਿਲ੍ਹੇ ਦਾ ਅਮਲਾ ਫੈਲਾ ਹੋਊਗਾ ਉਹਨਾਂ ਨੂੰ ਕਹਿ ਦੇਣ ਕਿ ਆ ਜਾਓ ਬਈ ਸੀਟੀ ਮਾਰ ਕੇ, ਆ ਜਾਓ ਭਾਈ ਹੁਣ ਤੁਸੀਂ ਹਾਜ਼ਰੀ ਕਰੋ। ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਰਧਾਰਿਤ ਕਰ ਦਿੱਤੀ ਜਾਵੇ ਤੇ ਕੁਝ ਬਣੂਗਾ। ਵੈਸੇ ਗਲਿਆਰਾ ਬਹੁਤ ਵਧੀਆ ਬਣਿਆ, ਦਰਬਾਰ ਸਾਹਿਬ ਜਾਈਏ ਤੇ ਰੂਹ ਖੁਸ਼ ਹੋ ਜਾਂਦੀ ਹੈ, ਪਰ ਜੋ ਚੱਲਦਾ ਉਹਨੂੰ ਦੇਖੀਏ ਤੇ ਮਨ ਦੁਖੀ ਹੁੰਦਾ। ਜੀ ਜੀ। ਤੇ ਮਿੰਟੂ ਜੀ, ਇੱਥੇ ਹੁਣ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਤੇ ਸਰੋਤਿਓ ਤੁਸੀਂ ਵੀ ਹੁਣ ਕਾਲ ਕਰ ਸਕੋਗੇ, ਤੁਹਾਡਾ ਵੀ ਜੇ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਜਿਹੜਾ ਜੀ ਮਿੰਟੂ ਜੀ ਨੂੰ ਪੁੱਛ ਸਕੋਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਫੋਨ ਨੰਬਰ 408 272 5200 408 272 5200 ਦੇ ਉੱਤੇ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਰੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾਈ ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448, ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸਿਨਕਲੇਅਰ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹਨਾਂ ਕੋਲ ਡੀਜ਼ਲ ਟਰੱਕਸ ਲਈ DEF ਵੀ ਉਪਲਬਧ ਹੈ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। 916 372 2893 916 372 2893। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 916 730 7822 ਤੇ 916 396 3853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415 5959। ਮੈਨੀ ਹੇਅਰ 530 300 7663 530 376 63। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਮਿੰਟੂ ਜੀ। ਜੀ 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 ਰਾਜਕਰਮਵੀਰ ਸਿੰਘ ਜੀ, ਮੇਰੀ ਆਵਾਜ਼ ਨਹੀਂ ਆਉਂਦੀ? ਹਾਂਜੀ ਹਾਂਜੀ, ਹੁਣ ਆ ਰਹੀ ਹੈ ਜੀ ਆਵਾਜ਼। ਮੈਨੂੰ ਲੱਗਦਾ ਵਿੱਚ ਰੁਕ ਗਈ ਸੀ। ਮੈਂ ਤੇ ਅੱਗੇ ਵੀ ਬੋਲ ਗਿਆ, ਮੈਂ ਦੁਬਾਰਾ ਫੇਰ ਕਹਿ ਦਿੰਦਾ ਕਿ ਜੀ ਜੀ ਜੀ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਜੇ ਤੁਹਾਡਾ ਕੋਈ ਸਵਾਲ ਹੈਗਾ ਮਿੰਟੂ ਜੀ ਨੂੰ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200। ਤੇ ਆਓ ਆਪਣੇ ਕਾਲਰਸ ਦੇ ਨਾਲ ਵਾਰੀ ਵਾਰੀ ਸੇ ਗੱਲ ਕਰਦੇ ਹਾਂ। ਗੋਲਡੀ ਜੀ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ ਵੀਰ ਮਿੰਟੂ ਜੀ, ਸਵਾਲ ਹੈ ਕਿ ਆਪਣੇ ਜਿਸ ਤਰ੍ਹਾਂ ਇੱਕ ਪੱਖ ਹੈ ਕਿ ਸਰਕਾਰਾਂ ਦੀਆਂ ਨੀਤੀਆਂ ਤੇ ਆਪਣੇ ਜਿੱਦਾਂ ਭੂਮੀ ਜ਼ਮੀਨ ਹਥਿਆਓ ਬਿੱਲ ਪਿੱਛੇ ਆਇਆ, RTI ਤੇ ਸਕੰਜਾ ਕਸਮ ਦੀ ਤਿਆਰੀ, ਜਿਹੜਾ ਚੈਨਲ ਲਾ ਲਓ, ਧਰਮਾਂ ਦੀ ਲੜਾਈ ਹਿੰਦੂ ਮੁਸਲਿਮ ਦੀ, ਤੇ ਵਿੱਚ ਨਾਲ EVM ਦਾ ਕੰਟਰੋਲ ਸਰਕਾਰਾਂ ਤੇ। ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਕੁਝ ਐਕਟਿਵ ਵੀਰ ਜਿਹੜੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ, ਜਿਨ੍ਹਾਂ ਵਿੱਚ ਤੁਸੀਂ ਵੀ ਹੋ ਤੇ ਮਾੜੇ ਮੋਟੇ ਸਾਡੇ ਵਰਗੇ ਵੀ ਨੇ, ਤੇ ਜਿੱਦਾਂ ਮਤਲਬ ਬਦਲਾਅ ਦੀ ਕੋਸ਼ਿਸ਼ ਕਰ ਰਹੇ ਨੇ। ਹਜ਼ਾਰਾਂ ਵੀਰ ਇਸ ਤਰ੍ਹਾਂ ਦੇ ਹੋਣਗੇ ਕਿ ਜਿਹੜੇ ਕੋਸ਼ਿਸ਼ ਕਰਦੇ ਨੇ ਕਿ ਪੰਜਾਬ ਭਾਰਤ ਦਾ ਸੁਧਾਰ ਹੋ ਜਾਵੇ, ਸਰਕਾਰਾਂ ਬਦਲ ਜਾਣ, ਸਿਸਟਮ ਦੀ ਤਬਦੀਲੀ ਹੋ ਜਾਵੇ। ਕੀ ਤੁਸੀਂ ਕੀ ਸੋਚਦੇ ਹੋ ਕਿ ਆਉਣ ਵਾਲੇ 5-10 ਸਾਲਾਂ 'ਚ ਕੌਣ ਕਾਮਯਾਬ ਹੋਵੇਗਾ, ਸਰਕਾਰਾਂ ਕਿ ਜਾਂ ਆਪਣੇ ਵੀਰ ਜਿਹੜੇ ਜਗਾ ਰਹੇ ਨੇ ਲੋਕਾਂ ਨੂੰ ਸੱਚੇ ਮਨ ਤੋਂ? ਥੈਂਕ ਯੂ। ਪਹਿਲੀ ਗੱਲ ਤੇ ਮੈਂ ਤੇ ਆਪ ਸੁੱਤਿਆਂ ਚੋਂ ਆ, ਮੈਂ ਤੇ ਆਪ ਤੁਹਾਡੇ ਵਰਗਿਆਂ ਨੂੰ ਵੇਖ ਕੇ ਜਾਗਦਾ ਪਿਆ, ਜਾਗਣ ਦਾ ਯਤਨ ਕਰਦਾ ਪਿਆ, ਮੈਂ ਤੇ ਆਪ ਸੁੱਤਿਆਂ ਚੋਂ ਆ। ਖੈਰ ਦੂਜੀ ਗੱਲ ਆ, ਮੈਨੂੰ ਇਹ ਨਹੀਂ ਪਤਾ ਕਿ ਨਤੀਜਾ ਕੀ ਹੋਊਗਾ, ਪਰ ਇਹ ਜ਼ਰੂਰ ਦੀਦਾ ਪਿਆ ਕਿ ਲੜਾਈ ਗਹਿ ਗੱਚ ਹੋਊਗੀ। ਲੜਾਈ ਹੁਣ ਗਹਿ ਗੱਚ ਹੋਊਗੀ। ਜਿਸ ਤਰੀਕੇ ਦੇ ਨਾਲ ਦੇਖੋ ਨਾ ਕਿ ਦਲਿਤਾਂ ਦੇ ਯੂਥ ਨੂੰ ਜਿਸ ਤਰੀਕੇ ਦੇ ਨਾਲ ਜਾਗਰਤੀ ਮਿਲੀ ਆ, ਜਿਸ ਤਰੀਕੇ ਨਾਲ ਮੂਲਵਾਦੀ ਹੈ ਜਿਹੜੇ ਉਹ ਜਾਗਦੇ ਪਏ ਆਪਣੇ ਹੱਕਾਂ ਲਈ, ਜਿਸ ਤਰੀਕੇ ਨਾਲ ਤੁਸੀਂ ਪੰਜਾਬ 'ਚ ਦੇਖ ਲਓ, ਕਸ਼ਮੀਰ 'ਚ ਦੇਖ ਲਓ, ਜਿਸ ਤਰੀਕੇ ਨਾਲ ਆਵਾਜ਼ਾਂ ਉੱਠ ਰਹੀਆਂ ਨੇ, ਜਿਸ ਤਰੀਕੇ ਨਾਲ ਇਹ ਨਹੀਂ ਹੈ ਇਕੱਲਾ, ਇਹ ਨਹੀਂ ਹੈ ਕਿ ਵੱਖਵਾਦੀ ਵਿਚਾਰਧਾਰਾ ਕੋਈ ਜਿਹੜੀ ਹੈ ਉਹ ਜ਼ਿਆਦਾ ਮਜ਼ਬੂਤੀ ਨਾਲ ਸਾਹਮਣੇ ਆਉਂਦੀ ਪਈ ਹੈ, ਬਲਕਿ ਵਿੱਚੋਂ ਵੀ ਵਿਰੋਧ ਹੋ ਰਿਹਾ। ਅੱਜ ਦੇਖੋ, ਅੱਜ ਦੀ ਘੜੀ ਕਿੰਨੇ ਹਿੰਦੂ ਵੀਰ ਆ, ਕਿੰਨੇ ਹਿੰਦੂ ਭੈਣ ਭਰਾ ਆ ਜਿਹੜੇ ਹਿੰਦੂ ਪੱਤੇ ਤੋਂ ਦੁਖੀ ਆ ਕਿ ਸਾਨੂੰ ਇਸ ਤਰ੍ਹਾਂ ਦਾ ਕੁਛ ਨਹੀਂ ਚਾਹੀਦਾ ਭਾਈ, ਸਾਨੂੰ ਚੰਗੀਆਂ ਪਾਲਿਸੀਆਂ ਚਾਹੀਦੀਆਂ, ਸਾਡਾ ਚੰਗਾ ਵਪਾਰ ਚਾਹੀਦਾ, ਸਾਡਾ ਚੰਗਾ ਉਦਯੋਗ ਚਾਹੀਦਾ, ਸਾਡਾ ਚੰਗਾ ਆਲਾ ਦੁਆਲਾ ਚਾਹੀਦਾ। ਸੋ ਮੈਨੂੰ ਲੱਗਦਾ ਕਿ ਲੜਾਈ ਗਹਿ ਗੱਚ ਹੋਊਗੀ, ਪਰ ਨਤੀਜਾ ਤੈਅ ਹੋਣ ਲਈ ਬਹੁਤ ਲੰਮਾ ਸਮਾਂ ਲੱਗੂਗਾ, ਕਿਉਂਕਿ ਇੰਡੀਅਨ ਡੈਮੋਕ੍ਰੇਸੀ ਹੈ ਜਿਹੜੀ, ਉਹਨੂੰ ਆਪਾਂ ਪ੍ਰੀ ਮੈਚਿਓਰ ਡੈਮੋਕ੍ਰੇਸੀ ਹਾਲੇ ਕਹਿ ਸਕਦੇ ਹਾਂ। ਹਾਲੇ ਨੇ ਉਸ ਅਵਸਥਾ 'ਚ ਪਹੁੰਚਣਾ ਜਿੱਦਾਂ ਤੁਹਾਡੇ ਤੇ USA 'ਚ ਆ, ਪਰਪੱਕ ਡੈਮੋਕ੍ਰੇਸੀ ਜਿਹਨੂੰ ਆਪਾਂ ਕਹਿੰਦੇ ਹਾਂ। ਜੀ ਅਗਲੇ ਕਾਲਰ ਨੇ ਆਪਣੇ ਨਾਲ ਲక్ష్మణ ਜੌਹਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਰਾਜਕਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਮੈਂਟੂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਅਟਲ ਬਿਹਾਰੀ ਵਾਜਪਾਈ 3 ਵਾਰੀ ਪ੍ਰਧਾਨ ਮੰਤਰੀ ਬਣੇ ਆ। ਰਾਤੀ ਬਲਦੇਵ ਪੰਨੂ ਜੀ ਦੱਸ ਕੇ ਗਏ ਆ ਵੀ ਜਾਨੀ ਹੁਣ ਭਾਰਤੀ ਜਨਤਾ ਪਾਰਟੀ ਨੂੰ ਇਹ ਤੋਂ ਕੁਝ ਸਿੱਖਣਾ ਚਾਹੀਦਾ। ਅੰਤਰ ਸਰਕਾਰ ਵਿੱਚ ਜਿੱਦਾਂ ਵੀ ਬਈ ਇਹਨਾਂ ਤੋਂ ਕੁਝ ਸਿੱਖਣਾ ਹੈ, ਉਹਨੀ ਤਾਂ ਬਹੁਤ ਕੁਝ ਸਿੱਖ ਲਿਆ ਜੀ। ਸਿੱਖ ਕੇ ਆਪਣਾ ਅਗਨੀਵੇਰ ਸਵਾਮੀ ਹੀ ਢਾਲਿਆ। ਤੇ ਦੂਜਾ ਸਵਾਲ ਮੇਰਾ ਇਹ ਆ ਵੀ ਦੂਜਾ ਜਿਹੜਾ 82 ਮਿੰਟ ਦਾ ਹੁਣ ਇਹਨੇ ਭਾਸ਼ਣ ਕੀਤਾ 15 ਅਗਸਤ ਤੇ, ਉਹ ਤਰਲਾ ਜਿਹਾ ਹਲਾਈ ਜਾਂਦਾ ਜਾਂ ਪੰਜਾਬ 'ਚ ਆਇਆ ਤਾਂ 2 ਮਿੰਟ ਨਹੀਂ ਪੱਗ ਸਕੱਟ ਰੱਖੀ, ਇੱਥੇ ਜੂਆਂ ਪਈਆਂ ਸੀ ਉਹਦੇ। ਇਹ ਮੇਰੇ ਦੋ ਸਵਾਲ ਆ। ਸਵਾਲ ਤੇ ਤੁਹਾਡਾ ਕੋਈ ਵੀ ਨਹੀਂ ਅੰਕਲ ਜੀ, ਬਸ ਗਲਾਟਿਆ ਕੱਢਿਆ ਤੁਸੀਂ। ਵੈਸੇ ਇਹ ਗੱਲ ਬਿਲਕੁਲ ਤੁਹਾਡੀ ਮੰਨਣ ਵਾਲੀ ਹੈ ਕਿ ਵੈਸੇ ਪੱਗ ਬੰਨ੍ਹਦੇ ਆ, ਇਹ ਹਮੇਸ਼ਾ ਇਹਨਾਂ ਨੇ ਜਿਹੜੀਆਂ ਉੱਥੇ ਲਾਲ ਕਿਲੇ ਦੀਆਂ ਤਕਰੀਰਾਂ ਕੀਤੀਆਂ ਉਹਨਾਂ ਦੇ ਵਿੱਚ ਵੱਖੋ ਵੱਖਰੀ ਪੱਗ ਬੰਨੀ ਔਰ ਫੁੱਲ ਟਾਈਮ ਪੱਗ ਬੰਨੀ ਆ ਪੰਜਾਬ ਦੇ ਵਿੱਚ। ਇਹਨੂੰ ਛੱਡੋਗਾ ਦੋਸ਼ ਦੇਣਾ, ਗੱਲ ਤੇ ਇਹ ਕਰੋ ਕਿ ਜਿਹੜਾ ਸਾਡਾ ਜਥੇਦਾਰ ਆ ਉਹ ਕਾਹਦੇ ਲਈ ਆ। ਉਹ ਇਸ ਤਰ੍ਹਾਂ ਜਿਹੜੀਆਂ ਪੱਗਾਂ ਦਿੱਤੀਆਂ ਜਾਂਦੀਆਂ ਸਿਆਸੀ ਸਮਾਗਮਾਂ 'ਚ, ਸਿਆਸੀ ਪ੍ਰੋਗਰਾਮਾਂ 'ਚ, ਉਹਦੇ ਤੇ ਰੋਕ ਲਾਵੇ, ਗੱਲ ਹੀ ਖਤਮ ਆ, ਕਹਾਣੀ ਖਤਮ ਆ। ਬਿਲਕੁਲ ਜ਼ਰੂਰਤ ਹੀ ਨਹੀਂ ਇਹਨਾਂ ਚੀਜ਼ਾਂ ਦੀ। ਦੂਸਰਾ ਜਿਹੜਾ ਤੁਸੀਂ ਸਵਾਲ ਵੀ ਨਹੀਂ ਕੀਤਾ ਮੇਰੇ ਖਿਆਲ ਦੇ ਨਾਲ ਅਟਲ ਬਿਹਾਰੀ ਵਾਜਪਾਈ ਜੀ ਦਾ, ਉਹ ਤਾਂ ਤੁਸੀਂ ਦੇਖੀ ਜਾਂਦੇ ਹੋ ਕਿ ਅਗਨੀਵੇਸ਼ ਨਾਲ ਕੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਕਰੀ ਜਾਂਦੇ ਆ। ਤੁਸੀਂ ਹੋਰ ਛੱਡੋ, ਉਮਰ ਖਾਲਿਦ ਤੇ ਉਸ ਮੁੰਡੇ ਤੇ ਹਮਲਾ ਹੋਇਆ ਤੇ ਉਸ ਖਬਰ ਦੇ ਥੱਲੇ ਜਾ ਕੇ ਕਮੈਂਟ ਪੜ੍ਹ ਲਓ, ਇੰਨਾ ਜ਼ਹਿਰ ਡੁੱਲਦਾ, ਇੰਨਾ ਜ਼ਿਆਦਾ ਇਹ ਬੰਦੇ ਦਾ ਕਰਤਾਰ ਕੁਸ਼ੀ ਵਾਲਾ ਕੰਮ ਕਰਦੇ ਕਿ ਛੱਡੋ ਗੱਲ, ਰੋਣਾ ਆ ਜਾਂਦਾ ਵੇਖ ਕੇ ਕਿ ਇਹੋ ਜਿਹੇ ਕਮੈਂਟ ਪੜ੍ਹ ਕੇ ਰਾਤ ਨੂੰ ਬੰਦਾ ਸੌਂਦਾ ਕਿਸ ਤਰ੍ਹਾਂ ਹੋਊਗਾ। ਜੀ ਅਗਲੇ ਜਿਹੜੇ ਕਾਲਰ ਆ ਆਪਣੇ ਨਾਲ ਜੁੜੇ ਹੋਏ ਨੇ ਬਲਬੀਰ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ ਦੋਨੋਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵੀ ਜਿਹੜਾ ਆਪਣਾ ਹੁਣ ਮੋਰਚਾ ਲੱਗਿਆ ਬਗਰਾੜੀ ਦੇ ਵਿੱਚ ਕਾਫੀ ਟਾਈਮ ਹੋ ਗਿਆ ਜੀ, ਪਰ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਸੀਗੀ, ਮੈਂ ਉਸ ਟਾਈਮ ਇੰਡੀਆ ਸੀਗਾ, ਉਸ ਤੋਂ ਥੋੜੇ ਜਿਹੇ 2-3 ਦਿਨ ਬਾਅਦ ਸੁਖਬੀਰ ਬਾਦਲ ਨੇ ਰਾਤ ਨੂੰ ਇੱਕ TV ਤੇ ਬਿਆਨ ਦਿੱਤਾ ਸੀ ਕਿ ਜੀ ਸਾਨੂੰ ਬੇਅਦਬੀ ਕਰਨ ਵਾਲੇ ਲੱਭ ਗਏ ਆ ਤੇ ਤੁਸੀਂ ਜਾਓ ਗੁਰਦੁਆਰੇ ਦੇ ਵਿੱਚ ਅਖੰਡ ਪਾਠ ਕਰਾਓ ਤੇ ਬਸ ਸੈੱਟ। ਪਰ ਉਹ ਜਿਹੜੇ ਮੁੰਡੇ ਸੀ ਨਿੱਕੀ ਪੰਜਗਰਾਈ ਮੋਗਾ ਜ਼ਿਲ੍ਹਾ ਦੇ ਰੁਪਿੰਦਰ ਹੋਣੀ, ਔਰ ਉਹ ਬਾਅਦ ਦੇ ਵਿੱਚ ਮਤਲਬ ਨਿਰਦੋਸ਼ ਸਾਬਤ ਹੋ ਗਏ। ਇਹਦਾ ਮਤਲਬ ਸੁਖਬੀਰ ਬਾਦਲ ਨੇ ਝੂਠ ਮਾਰਿਆ ਸੀਗਾ ਉਦੋਂ
ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਸੁਣ ਲੈਣ ਦਿਓ ਵੀਰ ਜੀ। ਬਿਲਕੁਲ ਬਿਲकुल ਗਲਤ ਗੱਲ, ਗਲਤ ਸਟੇਟਮੈਂਟ ਸੀ ਔਰ ਗੈਰ ਜ਼ਿੰਮੇਵਾਰ ਸਟੇਟਮੈਂਟ ਸੀ ਜੀ ਸੁਖਬੀਰ ਜੀ ਦੀ। ਔਰ ਮੀਡੀਆ ਦੀ ਵੀ ਮੈਂ ਕਹੂੰਗਾ ਕਿ ਬਹੁਤ ਗੈਰ ਜ਼ਿੰਮੇਵਾਰਾਨਾ ਪਹੁੰਚ ਸੀ ਉਸ ਮਾਮਲੇ ਦੇ ਵਿੱਚ। ਜਿਸ ਤਰੀਕੇ ਨਾਲ ਇੱਕ ਚੈਨਲ ਵੱਲੋਂ ਇੱਕ ਤਰਫੀਆਂ ਖਬਰਾਂ ਚਲਾ ਦਿੱਤੀਆਂ ਗਈਆਂ, ਵਨ ਸਾਈਡਡ, ਕੋਈ ਦੂਸਰਾ ਪੱਖ ਵੀ ਨਹੀਂ ਲਿਆ ਗਿਆ। ਉਹ ਮੁੰਡਾ ਸੀ ਆਸਟ੍ਰੇਲੀਆ ਵਾਲਾ ਜਿਹੜਾ, ਉਹਨੂੰ ਰਗੜ ਕੇ ਰੱਖ ਦਿੱਤਾ, ਉਹਦਾ ਪੱਖ ਵੀ ਨਹੀਂ ਚਲਾਇਆ, ਉਹਦਾ ਵਰਜਨ ਵੀ ਨਹੀਂ ਲਿਆ ਕਿ ਉਹਦਾ ਪੱਖ ਕੀ ਆ। ਸੋ ਉਹਨੇ ਵਿਚਾਰੇ ਨੇ ਆ ਕੇ ਰੇਡੀਓ ਤੇ ਆਪਣੇ ਰੋਣੇ ਸ਼ੁਰੂ ਕੀਤੇ ਕਿ ਮੈਂ ਇਸ ਮਾਮਲੇ ਦੇ ਵਿੱਚ ਨਹੀਂ, ਮੈਂ ਤੇ ਆਪਣੇ ਗੁਰੂ ਸਾਹਿਬ ਦੇ ਨਾਲ ਖੜਾ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਇਹ ਸਾਫ਼ ਕਰਦੀਆਂ ਕਿ ਉਸ ਸਮੇਂ ਇਹਨਾਂ ਦੇ ਵਿੱਚ ਹੜਬੜਾਹਟ ਸੀਗੀ ਕਿ ਕਿਸੇ ਤਰੀਕੇ ਨਾਲ ਜਿਹੜਾ ਉਬਾਲਾ, ਇਸ ਉਬਾਲੇ ਨੂੰ ਸ਼ਾਂਤ ਕਰ ਦਈਏ, ਚਾਹੇ ਜਿੰਨੇ ਮਰਜ਼ੀ ਝੂਠ ਬੋਲਣੇ ਪੈਣ। ਤਾਂ ਇਹੋ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਬੇਵਸਾਹੀ ਦਾ ਸਬਬ ਬਣ ਗਿਆ। ਬੇਵਸਾਹੀ ਕੀ ਆ ਕਿ ਹੁਣ ਅਕਾਲੀ ਰੌਲਾ ਵੀ ਪਾਈ ਜਾਂਦੇ ਆ ਕਿ ਸਾਡੇ ਨਾਲ ਧੱਕਾ ਹੁੰਦਾ। ਇਹ ਆਪਾਂ ਨੂੰ ਪਤਾ ਕਿ ਦੇਖੋ ਕਾਂਗਰਸੀਆਂ ਨੇ SIT ਤੇ ਉਹੀ ਰੱਖੀ ਬਰਗਾੜੀ ਮਾਮਲੇ 'ਚ, ਤੇ ਕਮਿਸ਼ਨ ਹੈ ਜਿਹੜਾ ਉਹ ਬਦਲ ਦਿੱਤਾ। ਜਿੱਥੇ ਆਪਾਂ ਨੂੰ ਵੀ ਪਤਾ ਕੀ ਕੁਛ ਗੇਮਾਂ ਕਿੱਦਾਂ ਖੇਡੀਆਂ ਜਾਂਦੀਆਂ। ਤਾਂ ਹੁਣ ਅਕਾਲੀ ਰੌਲਾ ਵੀ ਪਾਈ ਜਾਣ, ਪਰ ਬੇਵਸਾਹੀ ਇੰਨੀ ਹੈ ਲੋਕਾਂ ਦੀ ਕਿ ਉਹ ਇਹਨਾਂ ਤੇ ਯਕੀਨ ਨਹੀਂ ਕਰ ਪਾਉਣਗੇ ਜਾ ਕੇ ਵੀ। ਤਾਂ ਇਹਦੇ 'ਚ ਨੁਕਸਾਨ ਕਿਸੇ ਦਾ ਨਹੀਂ ਹੋਇਆ। ਹਾਲਾਂਕਿ ਉਹ ਮੁੰਡੇ ਦੋਨੇ ਜਿਹੜੇ ਭਰਾ ਸੀ, ਮੈਂ ਉਹਨਾਂ ਨੂੰ ਜਾਤੀ ਤੌਰ ਤੇ ਵੀ ਜਾਣਦਾ। ਉਹਨਾਂ 'ਚ ਇੱਕ ਮੁੰਡਾ ਇੱਥੇ ਸਾਡੇ ਛਾਪੇ ਵਾਲੀ ਪੜ੍ਹਦਾ ਰਿਹਾ। ਤਾਂ ਉਹਨਾਂ ਦੇ ਨਾਲ ਜਿਹੜੀ ਹੋਈ, ਉਹਨਾਂ ਦੇ ਪਰਿਵਾਰ ਨਾਲ ਜਿਹੜੀ ਹੋਈ, ਉਹ ਸਾਨੂੰ ਪਤਾ। ਪਰ ਹੋਇਆ ਕੀ ਆ ਕਿ ਬਾਅਦ ਦੇ ਵਿੱਚ ਇਹਨਾਂ ਦਾ ਨੁਕਸਾਨ ਵਧੇਰੇ ਹੋਇਆ ਅਕਾਲੀਆਂ ਦਾ। ਔਰ ਐਸਾ ਨੁਕਸਾਨ ਹੋਇਆ ਕਿ ਦੇਖ ਲਓ ਕਿ ਹੁਣ ਇਹ ਇਤਿਹਾਸਿਕ ਡਿਫੀਟ ਤੱਕ ਪਹੁੰਚ ਗਏ। ਪਰ ਹਾਲੇ ਤੱਕ ਵੀ ਇਹਨਾਂ ਦੀ ਉਹ ਜੜ ਜਿੰਨੀ ਡੂੰਘੀ ਲੱਗੀ ਸੀ ਲੋਕਾਂ ਦੇ ਮਨਾਂ ਦੇ ਵਿੱਚ ਪੰਥਕ ਜਮਾਤ ਦੇ ਤੌਰ ਤੇ, ਉਹ ਜੜ ਹਾਲੇ ਵੀ ਨਹੀਂ ਲੱਗ ਪਾ ਰਹੀ। ਸੋ ਜੇ ਇਹਨਾਂ ਚੀਜ਼ਾਂ ਨੇ ਦੂਸਰੀਆਂ ਧਿਰਾਂ ਦਾ ਨੁਕਸਾਨ ਕੀਤਾ, ਜਿੱਦਾਂ ਤੁਸੀਂ ਰੁਪਿੰਦਰ ਜਸਵਿੰਦਰ ਹੋਰਾਂ ਦਾ ਨਾਮ ਲਿਆ, ਤਾਂ ਇਹਨਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਹੋਇਆ। ਪਰ ਜਿਹੜਾ ਗੱਲ ਹੈ ਨਾ ਕਿ ਇੱਥੇ ਮੀਡੀਆ ਔਰ ਸਿਆਸਤਦਾਨ ਜਦੋਂ ਰਲ ਕੇ ਕੰਮ ਕਰਨ ਲੱਗ ਪੈਂਦੇ ਆ ਤਾਂ ਵਾਕਿਆ ਗੁੱਸਾ ਜਿੱਦਾਂ ਤੁਹਾਨੂੰ ਆਉਂਦਾ, ਮੈਨੂੰ ਵੀ ਗੁੱਸਾ ਆਉਂਦਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੀਡੀਆ ਨੂੰ ਆਪਣਾ ਰੋਲ ਹੈ ਜਿਹੜਾ ਪੋਜ਼ਿਟਿਵ ਰੱਖਣਾ ਚਾਹੀਦਾ। ਜੀ। ਰੂਪ ਸਿੰਘ ਸੰਧੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ, ਨਾਲੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ। ਮੇਰੇ ਦੋ ਸਵਾਲ ਆ ਜੀ। ਪਹਿਲਾ ਸਵਾਲ ਆ ਜੀ, ਪੰਜਾਬ ਦੇ ਵਿੱਚ ਖਸਖਸ ਦੀ ਜਿਹੜੀ ਖੇਤੀ ਦੀ ਚਰਚਾ ਚੱਲ ਰਹੀ ਆ, ਕੀ ਇਹ ਸਿਰੇ ਚੜੂਗੀ ਜਾਂ ਨਹੀਂ? ਦੂਜਾ ਸਵਾਲ ਮੇਰਾ ਜੀ, ਪੰਜਾਬ ਵਿੱਚ ਪੰਚਾਇਤੀ ਚੋਣਾਂ ਬਾਰੇ ਕੀ ਸਰਕਾਰ ਦਾ ਜਾਂ ਕੀ ਰੁਝਾਨ ਆ? ਉੱਥੇ ਕੀ ਚੋਣਾਂ ਹੋਣਗੀਆਂ ਜਾਂ ਚੋਣਾਂ ਲੁੱਟੀਆਂ ਜਾਣਗੀਆਂ? ਥੈਂਕ ਯੂ ਜੀ। ਥੈਂਕ ਯੂ। ਦੇਖੋ ਖਸਖਸ ਦੀ ਖੇਤੀ ਦਾ ਤਾਂ ਖਾਸ ਵਿਸ਼ਾ, ਮੈਂ ਵੀ ਜਦੋਂ ਕਿਤੇ ਵਿਹਲਾ ਹੋਵਾਂ ਤੇ ਲਾਈਵ ਹੋ ਜਾਈਦਾ ਫੇਸਬੁੱਕ ਤੇ ਹਫ਼ਤੇ ਬਾਅਦ, ਉੱਥੇ 4-5 ਮੇਰੇ ਮਿੱਤਰ ਆ, ਉਹਨਾਂ ਨੇ ਆ ਕੇ ਸਵਾਲ ਕਰਨਾ ਹੀ ਹੁੰਦਾ ਕਿ ਇਹਦੇ ਬਾਰੇ ਬੋਲ। ਤੋ ਇਹਦੇ ਬਾਰੇ ਹੁਣ ਬੜਾ ਔਖਾ ਕਹਿਣਾ ਕਿ ਮਨਜ਼ੂਰੀ ਮਿਲੂਗੀ ਜਾਂ ਨਹੀਂ ਮਿਲੂਗੀ। ਡਾਕਟਰ ਧਰਮਵੀਰ ਗਾਂਧੀ ਜੀ ਆ ਜਿਹੜੇ, ਉਹ ਇਸ ਪਾਸੇ ਕਾਫੀ ਸ਼ਿੱਦਤ ਦੇ ਨਾਲ ਕੰਮ ਕਰਦੇ ਪਏ ਆ। ਉਹਨਾਂ ਨੇ ਜਾ ਕੇ ਰਾਜਨਾਥ ਦੇ ਕੋਲ ਵੀ ਮੰਗ ਪੱਤਰ ਰੱਖਿਆ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਤੋਂ ਮਤਾ ਪਵਾ ਕੇ ਅਸੈਂਬਲੀ 'ਚ ਇੱਥੇ ਭਿਜਵਾ ਦਿਓ। ਹੁਣ ਕੈਪਟਨ ਸਾਹਿਬ ਕੋਲ ਜਾ ਕੇ ਜਦੋਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਇਹ ਪੱਖ ਰੱਖਿਆ ਤੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਸੀਂ ਆਪਣਾ ਫਰਜ਼ ਨਿਭਾ ਦਿਆਂਗੇ, ਉਹ ਉੱਥੋਂ ਮਨਜ਼ੂਰੀ ਦੇ ਦੇਣ। ਯਾਨੀ ਗੇਮ ਜਿਹੜੀ ਆ ਉਹ ਟੁੱਡਾ ਮਾਰ ਕੇ ਉਹਨਾਂ ਦੇ ਪਾਲੇ 'ਚ ਕਰ ਦਿੰਦਾ, ਉਹ ਉਹਨਾਂ ਦੇ ਪਾਲੇ 'ਚ ਕਰ ਦਿੰਦਾ। ਪਰ ਵਿੱਚ ਵਿਚਾਲੇ ਦੇਖੋ ਜਵਾਨੀ ਜਿਹੜੀ ਆ ਉਹ ਪਿਸਦੀ ਪਈ ਆ। ਹਾਲਾਂਕਿ ਅਫੀਮ ਪੋਸਟ ਵੀ ਹੈ ਜਿਹੜੀ, ਇਹਨੂੰ ਸੰਜੀਵਨੀ ਬੂਟੀ ਕੁਛ ਲੋਕ ਦੱਸੀ ਜਾਂਦੇ, ਸੰਜੀਵਨੀ ਬੂਟੀ ਨਹੀਂ ਹੈ। ਜਿਹਨਾਂ ਘਰਾਂ ਦੇ ਵਿੱਚ ਇਹ ਗਿਆ ਉਹਨਾਂ ਨੂੰ ਪੁੱਛੋ। ਪਰ ਫਿਰ ਵੀ ਵਕਤੀ ਤੌਰ ਤੇ ਤੁਹਾਨੂੰ ਕੁਛ ਨਾ ਕੁਛ ਤੇ ਇਸ ਤਰ੍ਹਾਂ ਦਾ ਇਜਾਦ ਕਰਨਾ ਪਊਗਾ, ਕੋਈ ਠੋਸ ਟ੍ਰੀਟਮੈਂਟ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਬਦਲ, ਤਾਂ ਉਹ ਤਾਂ ਤੁਹਾਨੂੰ ਕੋਈ ਨਾ ਕੋਈ ਲਿਆਉਣਾ ਪਊਗਾ। ਕਿਉਂਕਿ ਜੇ ਤੁਸੀਂ ਸਪਲਾਈ ਲਾਈਨ ਤੋੜੋਗੇ ਤਾਂ ਵੀ ਲੋਕ ਮਰਨਗੇ, ਜੇ ਉਹ ਵਧੇਰੇ ਨਸ਼ਾ ਕਰਨਗੇ ਤਾਂ ਵੀ ਲੋਕ ਮਰਨਗੇ। ਇਹ ਚੀਜ਼ ਤਾਂ ਜ਼ਰੂਰ ਸਾਨੂੰ ਆਪਣੀ ਦ੍ਰਿਸ਼ਟੀਗੋਚਰ ਰੱਖਣੀ ਪਊਗੀ ਕਿ ਕਿਸੇ ਨਾ ਕਿਸੇ ਕਿਸਮ ਦਾ ਕੋਈ ਨਾ ਕੋਈ ਅਲਟਰਨੇਟਿਵ ਤਾਂ ਲੱਭਣਾ ਹੀ ਪਊਗਾ। ਹੁਣ ਦੂਸਰਾ ਸਵਾਲ ਕਿਹੜਾ ਕੀਤਾ ਸੀ ਇਹਨਾਂ ਨੇ, ਉਹ ਮੈਨੂੰ ਭੁੱਲ ਗਿਆ ਕਿਉਂਕਿ ਭੁਲੱਕੜ ਆਦਮੀ ਆ। ਪੰਚਾਇਤੀ ਚੋਣਾਂ। ਹਾਂਜੀ, ਪੰਚਾਇਤੀ ਚੋਣਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਉਹ ਦੱਸਤਾ ਦਿੱਤਾ ਕਿ ਇਹਨਾਂ ਦੇ ਵਿਧਾਇਕ ਨੇ, ਕਾਂਗਰਸੀਆਂ ਦੇ ਵਿਧਾਇਕ ਨੇ। ਉਹ ਕਹਿੰਦਾ ਜਿੰਨੀਆਂ ਸਾਡੇ ਨਾਲ ਹੋਈਆਂ ਉਸ ਤੋਂ 10 ਗੁਣਾ ਜ਼ਿਆਦਾ ਕਰਾਂਗੇ। ਤੇ ਲੋਕ ਕਹਿੰਦੇ ਆ ਉਦੋਂ ਇਹੋ ਜਿਹਾ ਟਾਈਮ ਆ ਗਿਆ ਸੀਗਾ ਕਿ ਸ਼ਾਮ ਨੂੰ ਰੋਜ਼ਾਨਾ ਕਾਂਗਰਸੀਆਂ ਦੀ ਘਰ ਵਾਲੀਆਂ ਪੁੱਛ ਲੈਂਦੀਆਂ ਸੀ ਕਿ ਬਾਜ਼ਾਰ 'ਚ ਹੋ ਕਿ ਥਾਣੇ ਵੱਜ, ਤੇ ਇਹਨਾਂ ਦਾ ਹਾਲ ਇਹੋ ਜਿਹਾ ਹੋਇਆ ਪਿਆ ਸੀਗਾ। ਤਾਂ ਹੁਣ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ 10 ਗੁਣਾ ਵੱਧ ਕਰਾਂਗੇ। ਤਾਂ ਪੰਚਾਇਤੀ ਚੋਣਾਂ ਨੇ ਜਿਹੜੀਆਂ, ਪੰਚਾਇਤੀ ਚੋਣਾਂ ਠੀਕ ਉਸੇ ਤਰ੍ਹਾਂ ਹੀ ਹੋਣਗੀਆਂ ਜਿਸ ਤਰ੍ਹਾਂ ਅੱਗੇ ਆਪਾਂ ਵੇਖੀਆਂ ਨੇ। ਜੇ ਆਪਾਂ ਵੇਖੀਏ ਕਿ ਯਕਦਮ ਐਸਾ ਇੱਕ ਮਾਹੌਲ ਸਿਰਜਿਆ ਜਾਊਗਾ ਜਿੱਥੇ ਇਸ ਤਰ੍ਹਾਂ ਦੀ ਕੋਈ ਵੀ ਸਾਨੂੰ ਵੇਖਣ ਨੂੰ ਨਹੀਂ ਮਿਲੂਗੀ, ਨਾ ਹੇਰ ਫੇਰ, ਨਾ ਘੇਰ ਮਕੇਰ ਇੱਕ ਦੂਜੇ ਦੀ। ਪਰ ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਦਿਲਚਸਪ ਹੈ ਉਹ ਇਹ ਆ ਕਿ ਕਾਂਗਰਸੀਆਂ ਨੇ ਤੇ ਐਤਕੀ ਸ਼ਰੇਆਮ ਕਹਿਤਾ ਕਿ ਸਾਡੇ ਉਮੀਦਵਾਰ ਹੈ ਜਿਹੜੇ
ਉਹ ਪੰਜੇ ਤੇ ਲੜਨਗੇ। ਤਾਂ ਜਦੋਂ ਪੰਜੇ ਤੇ ਉਮੀਦਵਾਰ ਲੜਾ ਰਹੇ ਆ ਤੇ ਫਿਰ ਇਹ ਪੰਜਾ ਗੱਲ ਤੇ ਨਾ ਮਾਰਨਗੇ, ਇਹ ਕਿੱਦਾਂ ਮੰਨ ਲਈਏ ਆਪਾਂ? ਜੀ ਜੀ। ਅਗਲੇ ਕਾਲਰ ਨੇ ਮਹਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਦੋਨਾਂ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਬੇਨਤੀ ਹੈ ਵੀ ਖਹਿਰੇ ਦਾ ਜਿਹੜਾ ਅੰਦਰ ਖਾਤੇ ਸਮਝੌਤੇ ਵਾਲੀ ਗੱਲ ਚੱਲ ਰਹੀ ਹੈ ਦਿੱਲੀ ਵਾਲਿਆਂ ਨਾਲ, ਕੀ ਇਹ ਸਿਰੇ ਚੜੂ? ਕੀ ਖਹਿਰਾ ਵੱਧ ਅਧਿਕਾਰ ਲੈ ਕੇ ਚੱਲੂਗਾ ਜਾਂ ਕਿਵੇਂ ਹੋਊਗੀ ਗੱਲ? ਇਹਦੇ ਬਾਰੇ ਮਾੜਾ ਜਿਹਾ ਵਿਚਾਰ ਆਪਦੇ ਦੱਸਿਓ ਜੀ। ਨਹੀਂ ਦੇਖੋ ਸਰ, ਇਹ ਤੇ ਹੁਣ ਜਦੋਂ ਮੰਨ ਲਓ ਇਹਨਾਂ ਦਾ ਕੋਈ ਸਮਝੌਤਾ ਹੋ ਜਾਂਦਾ ਉਦੋਂ ਹੀ ਆਪਾਂ ਨੂੰ ਪਤਾ ਲੱਗੂਗਾ ਕਿ ਕੀ ਇਹਨਾਂ ਨੂੰ ਅਖਤਿਆਰਾਤ ਮਿਲੇ ਆ, ਕੀ ਅਧਿਕਾਰ ਮਿਲੇ ਆ, ਕੌਣ ਆਪਦੀ ਗੱਲ ਮਨਾਉਣ ਚ ਕਾਮਯਾਬ ਰਿਹਾ ਜਾਂ ਕਿਹਨੂੰ ਠਿੱਬੀ ਲੱਗੀ ਆ। ਕਿਉਂਕਿ ਇਹ ਚੀਜ਼ਾਂ ਹਾਲੇ ਕਾਲਪਨਿਕ ਨੇ, ਹਾਲੇ ਆਪਾਂ ਕਹਿ ਸਕਦੇ ਹਾਂ ਕਿ ਸੰਭਾਵਨਾ ਹੈ। ਕਿਉਂਕਿ ਆਪਾਂ ਭਗਵੰਤ ਮਾਨ ਦੇ ਤੇਵਰ ਦੇਖੀਏ ਪਿਛਲੇ 2-4 ਦਿਨਾਂ ਦੇ, ਉਹ ਵੀ ਕਹਿੰਦਾ ਕਿ ਮੈਂ ਪੈਰ ਫੜਨ ਨੂੰ ਤਿਆਰ ਆ। ਲੋਕੀ ਕਹਿੰਦੇ ਪੈਰ ਨਾ ਫੜੋ, ਇੱਕ ਦੂਜੇ ਦਾ ਹੱਥ ਫੜ ਲਓ ਯਾਰ, ਸਾਰੇ ਫਾਇਦੇ ਚ ਰਹੋਗੇ। ਤਾਂ ਇਹ ਜਿਹੜੇ ਤੇਵਰਾਂ ਚ ਥੋੜੀ ਜਿਹੀ ਨਰਮੀ ਆਈ ਆ, ਪਰ ਸੁਖਪਾਲ ਖਹਿਰੇ ਨੇ ਫਿਰ ਬਿਆਨ ਦੇ ਦਿੱਤਾ ਕਿ ਜੇ ਭਗਵੰਤ ਮਾਨ ਨੇ ਕੇਸ ਵਾਪਸ ਨਾ ਕਰਵਾਇਆ ਗਨਮੈਨ ਵਾਲਾ ਜਿਹੜਾ ਵਰਕਰਾਂ ਤੇ ਹੋਇਆ, ਮੈਂ ਆਪ ਜਾ ਕੇ ਕਾਨੂੰਨੀ ਲੜਾਈ ਲੜੂਗਾ, ਸਾਡਾ ਧੜਾ ਵੀ ਉਹਨਾਂ ਦੀ ਕਾਨੂੰਨੀ ਲੜਾਈ ਲੜੂਗਾ। ਤਾਂ ਦੂਸਰੇ ਪੱਖ ਤੋਂ ਜੇ ਦੇਖੀਏ ਤੇ ਲੱਗਦਾ ਇਹੋ ਹੀ ਆ ਕਿ ਕਸ਼ੀਦਗੀ ਜਿਉਂਦੀ ਤਿਉਂ ਆ, ਪਰ ਫਿਰ ਵੀ ਟੇਬਲ ਤੇ ਜਾ ਕੇ ਸਮਝੌਤਾ ਹੋ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਉਹਦਾ ਪੰਜਾਬ ਨੂੰ ਬਾਅਦ ਚ ਫਾਇਦਾ, ਪਹਿਲਾਂ ਇਹਨਾਂ ਨੂੰ ਫਾਇਦਾ। ਪਰ ਉਹ ਕਿਹੜੀਆਂ ਸ਼ਰਤਾਂ ਤੇ ਹੋਊਗਾ ਇਹ ਆਪਾਂ ਅਗਾਊਂ ਭਵਿੱਖਬਾਣੀ ਨਹੀਂ ਕਰ ਸਕਦੇ, ਕਿਉਂਕਿ ਸ਼ਰਤਾਂ ਜਿਹੜੀਆਂ ਉਹ ਇਹਨਾਂ ਨੇ ਤੈਅ ਕਰਨੀਆਂ, ਦਿੱਲੀ ਹੋਵੇ ਚਾਹੇ ਪੰਜਾਬ ਹੋਵੇ। ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਅਗਲੇ ਕਾਲਰ ਨੇ ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਬੇਨਤੀ ਹੈ ਜੀ ਕਿ ਇਹ ਇੱਕ ਪਹਿਲਾਂ ਸੁਪਰੀਮ ਕੋਰਟ 'ਚ ਕੇਸ ਚੱਲਦਾ ਸੀ ਰਿਪੇਰੀਅਨ ਲਾ ਦੇ ਆਧਾਰ ਤੇ ਪੰਜਾਬ ਦੇ ਪਾਣੀਆਂ ਦਾ। ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਤੇ ਦਬਾਅ ਪਾ ਕੇ ਉਹ ਵਾਪਸ ਕਰਾਤਾ ਸੀ। ਹੁਣ ਸਾਰੀਆਂ ਪਾਰਟੀਆਂ ਤੇ ਪਾਣੀ ਦਾ ਉਹਦੇ ਤੇ ਅਸੀਂ ਬੂੰਦ ਨਹੀਂ ਜਾਣ ਦੇਣੀ। ਕੀ ਇਹ ਅਸੈਂਬਲੀ 'ਚ ਪਾਸ ਕਰਕੇ ਤੇ ਦੁਬਾਰਾ ਸੁਪਰੀਮ ਕੋਰਟ 'ਚ ਰਿਪੇਰੀਅਨ ਲਾ ਦੇ ਆਧਾਰ ਤੇ ਕੇਸ ਵੀ ਪਾ ਸਕਦੇ? ਜੇ ਕੇਸ ਪਹਿਲਾਂ ਹੀ ਉਹ ਰਿਪੇਰੀਅਨ ਲਾਅ ਵਾਲੀ ਜਿਹੜੀ ਇਹਨਾਂ ਦੀ ਪਟੀਸ਼ਨ ਸੀ, ਜਿੱਦਾਂ ਤੁਸੀਂ ਦੱਸਿਆ, ਉਹ ਵਾਪਸ ਲੈ ਲਈ, ਦੂਜੀ ਵਾਰੀ ਪਟੀਸ਼ਨ ਕਿਸ ਤਰ੍ਹਾਂ ਪਾ ਲੈਣਗੇ? ਸੁਪਰੀਮ ਕੋਰਟ ਕਦੇ ਵੀ ਸਵੀਕਾਰ ਨਹੀਂ ਕਰੂਗਾ। ਜੇ ਇਹ ਇਸ ਤਰ੍ਹਾਂ ਦੇ ਰਸਤੇ ਦੇਖਦੇ ਹੁੰਦੇ ਤਾਂ ਫਿਰ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਸਮਝੌਤੇ ਰੱਦ ਕਰਨ ਵਾਲਾ ਬਿੱਲ ਕਿਉਂ ਲਿਆਉਣਾ ਪੈਂਦਾ? ਤੋ ਇਹ ਮਾਜਰਾ ਜਿਹੜਾ ਇਹ ਇਸੇ ਕਰਕੇ ਹੀ ਗੁੰਝਲਦਾ ਰਿਹਾ ਨਾ, ਕਿਉਂਕਿ ਉਸ ਸਮੇਂ ਪਟੀਸ਼ਨ ਜਿਹੜੀ ਵਾਪਸ ਲੈ ਲਈ ਗਈ। ਪਰ ਸਾਨੂੰ ਤੇ ਸੁਣਨ ਦੇ ਵਿੱਚ ਇਹ ਆਇਆ ਸੀਗਾ ਕਿ ਉਸ ਸਮੇਂ ਜਦੋਂ ਇਹ ਸਭ ਕੁਝ ਵਾਪਰਿਆ ਇੱਕ ਪਟੀਸ਼ਨ ਹੋਰ ਵੀ ਪਾਈ ਗਈ ਸੀਗੀ, ਉਹਦੇ ਬਾਰੇ ਪਤਾ ਨਹੀਂ ਲੱਗਦਾ। ਜਿਹੜੇ ਮੇਜੀ ਆ, ਮਹੇਸ਼ਿੰਦਰ ਸਿੰਘ ਬਾਦਲ ਆ, ਉਹਨਾਂ ਦੇ ਫਾਦਰ ਸਾਹਿਬ ਸੀਗੇ ਜਿਹੜੇ ਤੇਜਾ ਸਿੰਘ ਬਾਦਲ ਜੀ, ਪ੍ਰਕਾਸ਼ ਸਿੰਘ ਬਾਦਲ ਦੇ ਚਾਚਾ ਜੀ, ਉਹ ਦੱਸਦੇ ਕਿ 3 ਜਣਿਆਂ ਨੇ ਪਟੀਸ਼ਨ ਪਾਈ ਸੀਗੀ। ਉਸ ਪਟੀਸ਼ਨ ਦਾ ਕੀ ਬਣਿਆ ਉਹਦੇ ਬਾਰੇ ਵੀ ਕੋਈ ਪਤਾ ਨਹੀਂ। ਦੱਸਦੇ ਕਿ ਉਹਦੇ ਚ ਧਾਰਾ 78 ਦੀ ਚੁਣੌਤੀ ਸੀਗੀ। ਤਾਂ ਮੇਨ ਪੁਆੜੇ ਦੀ ਜੜ ਤੇ ਧਾਰਾ 78 ਨਾਸੀ ਹੈ, ਤੁਹਾਨੂੰ ਪਤਾ ਹੀ ਹੈ ਸਾਰਾ। ਤਾਂ ਉਹਨੂੰ ਇੱਕ ਚੁਣੌਤੀ ਦਿੱਤੀ ਗਈ ਸੀਗੀ ਉਸ ਧਾਰਾ ਨੂੰ। ਉਸ ਪਟੀਸ਼ਨ ਦਾ ਮੈਂ ਵੀ ਖੋਜ ਕੀਤੀ ਆਪਣੇ ਪੱਧਰ ਤੇ, ਪਰ ਪਤਾ ਨਹੀਂ ਲੱਗ ਸਕਿਆ। ਮੰਡਿਆਣੀ ਸਾਹਿਬ ਆ ਜਿਹੜੇ ਪਾਣੀਆਂ ਦੇ ਮੁੱਦਿਆਂ ਤੇ ਬਹੁਤ ਵੱਡੇ ਵੱਡੇ ਆਰਟੀਕਲ ਲਿਖਦੇ ਆ, ਉਹ ਵੀ ਕਾਫੀ ਇੰਟਰਸਟਡ ਸਨ ਇਸ ਮਾਮਲੇ ਦੇ ਵਿੱਚ, ਪਰ ਬਹੁਤੀ ਜਾਣਕਾਰੀ ਨਹੀਂ ਮਿਲ ਸਕੀ ਕਿ ਉਸ ਪਟੀਸ਼ਨ ਦਾ ਵੀ ਕੀ ਬਣਿਆ। ਪਰ ਤੀਜੀ ਚੀਜ਼ ਇਹ ਆ ਕਿ ਜੇ ਮੰਨ ਲਓ ਇਸ ਤਰ੍ਹਾਂ ਹੁੰਦਾ ਤਾਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਵੀ ਇੱਕ ਪਟੀਸ਼ਨ ਪਾਈ ਆ, ਤੁਹਾਨੂੰ ਯਾਦ ਹੋਣਾ, ਹਾਈ ਕੋਰਟ ਦੇ ਵਿੱਚ। ਤਾਂ ਇਹਨਾਂ ਨੇ ਉਹ ਪਟੀਸ਼ਨ ਪਾਉਣ ਤੋਂ ਪਹਿਲਾਂ ਇੱਕ ਬਹੁਤ ਵੱਡੀ, ਜਿੱਦਾਂ ਕਹ ਲਈਏ ਨਾ, ਕਿ ਕਾਨੂੰਨੀ ਘੋਖ ਕੀਤੀ ਸੀਗੀ। ਤਾਂ ਬਹੁਤ ਸਾਰੇ ਨੁਕਤੇ ਵਿਚਾਰੇ ਸੀ, ਬਹੁਤ ਸਾਰੇ ਵਿਦਵਾਨ ਇਹਨਾਂ ਨੇ ਪੈਨਲ 'ਚ ਸ਼ਾਮਲ ਕੀਤੇ ਸੀ। ਜੇ ਇਸ ਤਰ੍ਹਾਂ ਦਾ ਰਸਤਾ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਫਿਰ ਹਾਈ ਕੋਰਟ ਜਾਣ ਦੀ ਬਜਾਏ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸੁਪਰੀਮ ਕੋਰਟ ਦਾ ਰੁਖ ਕਰਦਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਹੇਸ਼ਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਸਵਾਲ ਹੈ ਜੀ ਮਿੰਟੂ ਜੀ ਨੂੰ, ਵੀ ਜੇ ਅਗਲੀ ਵਾਰੀ ਲੋਕ ਸਭਾ ਦੀਆਂ ਚੋਣਾਂ 'ਚ ਫਿਰ ਬੀਜੇਪੀ ਆਉਂਦੀ ਹੈ ਤਾਂ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਬਾਹਰ ਬੈਠੀਆਂ, ਜਿਸ ਤਰ੍ਹਾਂ ਆਪਣੇ ਸਿੱਖੀ ਲਾ ਲਓ, ਮਤਲਬ ਕਿ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ 'ਚ, ਜਾਂ ਮੁਸਲਿਮ ਨੇ ਜਾਂ ਦਲਿਤ ਨੇ, ਇਹਨਾਂ ਵਾਸਤੇ ਖਤਰਾ ਜ਼ਿਆਦਾ ਵੱਧ ਨਹੀਂ ਜਾਊਗਾ ਜੋ ਕੁਛ ਅੱਜ ਉੱਥੇ ਹੋ ਰਿਹਾ ਹੈ? ਤੇ ਜੇ ਇਹੀ ਜੋੜੀ ਦੋਨਾਂ ਦੀ, ਅਮਿਤ ਸ਼ਾਹ ਤੇ ਮੋਦੀ ਦੀ, ਆਉਂਦੀ ਹੈ ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਇੱਕ ਵੱਡੀ ਕਤਲੋ ਗਰਤ ਵੱਲ ਵੱਧ ਜਾਊਗਾ? ਦੂਜਾ ਮੇਰਾ ਸਵਾਲ ਇਹ ਹੈ ਜੀ
ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ, ਪਿਛਲੇ 5 ਸਾਲ ਜਿਹੜੇ ਉਹਨਾਂ ਨੇ ਲਾਏ ਸੀ ਉਹਦੇ ਕਰਕੇ ਐਤਕੀ ਜਿਹੜੀ ਕਾਂਗਰਸ ਦਾ ਅਮਰਿੰਦਰ ਸਿੰਘ ਚਿਹਰਾ ਹੋਣ ਕਰਕੇ ਚੋਣਾਂ ਜਿੱਤ ਗਏ ਸੀਗੇ। ਬਰਗਾੜੀ ਕਾਂਡ ਸਿੱਖਾਂ ਵਾਸਤੇ ਬੜਾ ਵੱਡਾ ਕਾਂਡ ਹੈ ਹਨਾ। ਉਸ ਦੇ ਸਾਰੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵੀ ਆ ਗਈ, ਤੁਸੀਂ ਪਹਿਲਾਂ ਵੀ ਇਹਦੇ ਤੇ ਗੱਲ ਕਰਕੇ ਗਏ ਹੋ। ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰੀ ਇੰਨੀ ਨਰਮੀ ਕਿਉਂ ਦਿਖਾਈ ਆ ਜ਼ਿਆਦਾ? ਕਿਤੇ ਇਹ ਤਾਂ ਨਹੀਂ ਵੀ ਉਹਨਾਂ ਦੀ ਲਾਸਟ ਸਿਆਸੀ ਵਾਰੀ ਸੀਗੀ, ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਬੰਦਾ ਹੀ ਨਹੀਂ ਜਿਹੜਾ ਸਿਆਸਤ 'ਚ ਨਹੀਂ ਆਉਂਦਾ, ਤੇ ਕੈਪਟਨ ਸਾਹਿਬ ਇਸ ਕਰਕੇ ਚੁੱਪ ਬੈਠ ਗਏ ਹੁਣ ਵੀ ਆਪਾਂ ਕਿਹੜਾ ਗਾਹਾਂ ਨੂੰ ਸਿਆਸਤ 'ਚ ਆਉਣਾ, ਆਪਾਂ ਕਿਉਂ ਬਾਦਲਾਂ ਨਾਲ ਪੰਗਾ ਲਈਏ ਜੀ। ਥੈਂਕ ਯੂ। ਇਹ ਮੇਰੇ ਦੋ ਸਵਾਲ ਹੈ ਜੀ ਤੁਹਾਨੂੰ। ਦੇਖੋ, ਜਿਹੜਾ ਤੁਹਾਡਾ ਪਹਿਲਾ ਸਵਾਲ ਆ ਉਹ ਤੇ ਨਿਰਭਰ ਕਰਦਾ ਕਿ ਲੋਕ ਕੀ ਚਾਹੁੰਦੇ ਆ। ਲੋਕ ਕੀ ਚਾਹੁੰਦੇ ਆ ਕਿ ਉਹਨਾਂ ਨੂੰ ਦੁਬਾਰਾ ਮੌਕਾ ਦਿੰਦੇ ਆ, ਰਿਪੀਟ ਕਰਦੇ ਆ, ਜਾਂ ਉਹਨਾਂ ਨੂੰ ਨਕਾਰ ਦਿੰਦੇ ਆ। ਜਿਸ ਤਰ੍ਹਾਂ ਦੇ ਸਮੀਕਰਨ ਹੈ, ਜਿਸ ਤਰੀਕੇ ਦੀ ਹੁਣ ਤੱਕ ਦੀ ਕਾਰਜਕਾਰੀ ਇਹਨਾਂ ਦੀ ਰਹੀ ਆ ਮੋਦੀ ਸਾਹਿਬ ਦੀ, ਉਹ ਤੋਂ ਲੱਗਦਾ ਕਿ ਐਡਾ ਸੌਖਾ ਨਹੀਂ ਹੈ ਕਿ ਮੈਦਾਨ ਮਾਰ ਜਾਣ। ਜੇ ਮਾਰ ਜਾਂਦੇ ਆ ਤਾਂ ਵਾਕਿਆ ਜਿੱਦਾਂ ਤੁਸੀਂ ਕਿਹਾ ਕਿ ਭੈ ਦਾ ਮਾਹੌਲ ਤੇ ਫਿਰ ਦੁਬਾਰਾ ਸਿਰਜਿਆ ਜਾਊਗਾ, ਪਰ ਉਹ ਬਾਅਦ ਚ ਕੀ ਹੋਊਗਾ ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਗਾਂਹ ਦੀਆਂ ਗੱਲਾਂ। ਪਹਿਲਾਂ ਇਲੈਕਸ਼ਨ ਹੋਣਾ ਹੈ, ਉਸ ਤੋਂ ਪਹਿਲਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੀ ਚੋਣ ਹੋਣੀ ਹੈ, ਫਿਰ ਕੋਈ ਸਰਕਾਰ ਰਿਪੀਟ ਹੁੰਦੀ ਹੈ, ਉਸ ਤੋਂ ਬਾਅਦ ਫਿਰ ਨਵੀਆਂ ਪਾਲਿਸੀਆਂ ਲੈ ਕੇ ਆਉਂਦੀ ਹੈ, ਨਵਾਂ ਉਹ ਇੱਕ ਕਰੈਕਟਰ ਕਰਕੇ ਲੈ ਕੇ ਆਉਂਦੀ ਹੈ। ਤਾਂ ਉਹ ਬਹੁਤ ਦੂਰ ਦੀਆਂ ਗੱਲਾਂ ਨੇ, ਪਰ ਇਹ ਜ਼ਰੂਰ ਹੈ ਕਿ ਇਸ ਸਰਕਾਰ ਦੇ ਵਿੱਚ ਜਿਸ ਤਰੀਕੇ ਨਾਲ ਗਊ ਰੱਖਿਆ ਦੇ ਨਾਂ ਤੇ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ, ਜਿਸ ਤਰੀਕੇ ਨਾਲ ਟਾਰਗੇਟ ਕੀਤਾ ਗਿਆ, ਇੱਕ ਖਾਸ ਬੁੱਧੀਜੀਵੀ ਵਰਗ ਨੂੰ ਵੀ ਟਾਰਗੇਟ ਕੀਤਾ ਗਿਆ, ਕੁਝ ਚਿੰਤਕਾਂ ਦੇ ਤਾਂ ਕਤਲ ਵੀ ਹੋ ਗਏ, ਕਲਬੁਰਗੀ ਸਾਹਿਬ ਦਾ, ਪੰਸਾਰੇ ਸਾਹਿਬ ਦਾ, ਗੌਰੀ ਲੰਕੇਸ਼ ਦਾ ਹੋਇਆ। ਸੋ ਇਹ ਮਾਹੌਲ ਤੇ ਹੈਗਾ ਹੀ ਹੈਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਸਰਕਾਰ ਰਿਪੀਟ ਹੁੰਦੀ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਵਾਧਾ ਹੋਊਗਾ, ਕਿਉਂਕਿ ਤੁਸੀਂ ਇੰਡੈਕਸ ਚੱਕ ਕੇ ਦੇਖ ਲਓ, ਕੋਈ ਦਰਜਾਬੰਦੀ ਵੀ ਇਸ ਤਰ੍ਹਾਂ ਦੀ ਚੱਕ ਕੇ ਦੇਖ ਲਓ, ਫਸਾਦ ਵਾਲੇ ਮਾਮਲੇ ਵੀ ਵਧੇ ਆ। ਪਿੱਛੇ ਜੇ ਇੱਕ ਇੰਡੈਕਸ ਦੇ ਵਿੱਚ ਤੇ ਇਹ ਗੱਲ ਕਹਿ ਦਿੱਤੀ ਸੀ ਕਿ ਪੂਰੀ ਦੁਨੀਆ ਦੇ ਵਿੱਚੋਂ ਭਾਰਤ ਹੈ ਜਿਹੜਾ, ਉਹਦੇ ਵਿੱਚ ਅੰਦਰ ਔਰਤਾਂ ਲਈ ਅਸੁਰੱਖਿਅਤ ਦਾ ਮਾਹੌਲ ਹੈ ਜਿਹੜਾ ਉਹ ਸਭ ਤੋਂ ਵਧੇਰੇ ਆ। ਸੋ ਇਹ ਚੀਜ਼ ਤੇ ਜਿਹੜੀ ਉਹ ਅੰਕੜੇ ਵੀ ਦੱਸਦੇ ਆ, ਪਰ ਇਹ ਦੁਬਾਰਾ ਫਿਰ ਇੰਨੀ ਸ਼ਿੱਦਤ ਦੇ ਨਾਲ ਇੰਨੇ ਚਰਮ ਤੇ ਪਹੁੰਚੂਗੀ, ਉਹ ਬਹੁਤ ਅਗਾਂਹ ਦੀਆਂ ਗੱਲਾਂ। ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਕਿਉਂ ਇਸ ਤਰ੍ਹਾਂ ਕਰਦਾ, ਮੇਰੀ ਨਜ਼ਰ ਦੇ ਵਿੱਚ, ਕਿਉਂਕਿ ਆਪਾਂ ਤੇ ਸਧਾਰਨ ਜੇ ਬੰਦੇ ਆ, ਟੋਪੀ ਘਮਾਉਣੀ ਨਹੀਂ ਆਉਂਦੀ, ਸਿੱਧਾ ਕਹੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਚਾਹ ਕੇ ਵੀ ਕੁਛ ਨਹੀਂ ਕਰ ਸਕਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਘਰ ਦੇ ਜੀ ਨਹੀਂ, ਇਹਦੇ ਗਾਂਹ ਤੇ ਰਿਸ਼ਤੇਦਾਰ ਹੈ ਜਿਹੜੇ, ਉਹ ਵੀ ਤੇ ਕੇਸਾਂ ਦੇ ਵਿੱਚ ਫਸੇ ਪਏ ਆ, ਜਾਂਚਾਂ ਪੜਤਾਲਾਂ 'ਚ ਫਸੇ ਆ, ਨਿਕਲਣ ਦੀ ਰਾਹ ਹੀ ਨਹੀਂ ਹੈਗਾ। ਅਗਲੇ ਕਹਿੰਦੇ ਆ ਕਿ ਕੋਈ ਗੱਲ ਨਹੀਂ, ਜੇ ਤੁਸੀਂ 31 ਪਾਓਗੇ ਤਾਂ ਫਿਰ ਅਸੀਂ 51 ਪਾ ਦਿਆਂਗੇ, ਉੱਤੇ ਚੂੜੀ ਤੇ ਸਾਡੇ ਕੋਲ ਵੀ, ਅਸੀਂ ਵੀ ਕੱਸ ਦਿਆਂਗੇ ਫਿਰ। ਜੀ ਜੀ। ਅਗਲੇ ਕਾਲਰ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਜੀ? ਮਿੰਟੂ ਜੀ ਨਾਲ ਗੱਲ ਕਰਾ ਜਰਾ। ਪੁੱਛੋ ਜੀ ਸਵਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਮਿੰਟੂ ਜੀ ਇੱਕ ਤਾਂ ਇਹ ਦੱਸੋ ਵੀ ਭਗਵੰਤ ਮਾਨ ਦਾ ਜਿਹੜਾ ਹਸਪਤਾਲ 'ਚ ਦਾਖਲ ਹੋਣਾ ਸੀ, ਉਹ ਕਮੇਟੀ ਦਾ ਹਿੱਸਾ ਸੀ ਜਾਂ ਰਾਜਨੀਤੀ ਦਾ ਜਾਂ ਮੈਡੀਕਲ ਪ੍ਰੋਬਲਮ ਸੀ? ਨੰਬਰ 1। ਨੰਬਰ 2 ਇਹ ਦੱਸੋ ਵੀ ਉਹਦੀ ਇਸ ਵੇਲੇ ਕਰੰਟ ਪੋਜੀਸ਼ਨ ਕੀ ਆ ਰਾਜਨੀਤੀ ਵਿੱਚ? ਥੈਂਕ ਯੂ ਜੀ। ਹਾਂਜੀ ਠੀਕ ਹੈ। ਭਗਵੰਤ ਮਾਨ ਤੇ ਕਹਿੰਦਾ ਮੇਰਾ ਉਹਨਾਂ ਨੇ ਪੌਣਾ ਲੀਟਰ ਕਹਿੰਦਾ ਖੂਨ ਹੀ ਕੱਢ ਲਿਆ, ਸੈਂਤੀ ਇਹਨਾਂ ਇੰਨੇ ਕੀਤੇ ਆ। ਇਹ ਕਹਿੰਦਾ ਯਾਰ ਕਮਾਲ ਦੀ ਗੱਲ ਆ, ਉਹ ਕਿਤੇ ਕੋਈ ਪਿੰਡ ਦੀ ਕਿਸੇ ਬੈਠਕ ਦੇ ਵਿੱਚ ਖੋਲਿਆ ਹਸਪਤਾਲ ਸੀਗਾ ਜਿੱਥੇ ਜਾ ਕੇ 50 ਰੁਪਏ ਦੇ ਕੇ ਕੋਈ ਵੀ ਦਾਖਲ ਹੋ ਜਾਊਗਾ। ਉਹ ਰਾਮ ਮਨੋਹਰ ਲੋਹੀਆ ਹਸਪਤਾਲ ਸੀਗਾ, ਉੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਭੋਗ ਕੇ ਫਿਰ ਦਾਖਲ ਕੀਤਾ ਜਾਂਦਾ। ਸੋ ਕਹਿੰਦਾ ਕਿ ਮੇਰੀ ਤੇ ਬਿਮਾਰੀ ਦਾ ਮਜ਼ਾਕ ਬਣਾ ਦਿੱਤਾ, ਤੇ ਜਿੱਦਣ ਮੈਂ ਮਰ ਗਿਆ ਇਹਨਾਂ ਨੇ ਤਾਂ ਵੀ ਨਹੀਂ ਮੰਨਣਾ, ਇਹਨਾਂ ਨੇ ਕਹਿਣਾ ਕਿ ਡਰਾਮੇ ਕਰਦਾ। ਜਦੋਂ ਮੁਸ਼ਕ ਆਉਣ ਲੱਗ ਗਿਆ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਭਗਵੰਤ ਮਾਨ ਤੇ ਭਾਈ ਚੜਾਈ ਕਰ ਗਿਆ। ਸੋ ਉਹਦੀ ਆਪਦੀ ਸਟੇਟਮੈਂਟ ਸੀਗੀ। ਸੋ ਹੁਣ ਭਗਵੰਤ ਮਾਨ ਜਿਹੜਾ ਆਪਣਾ ਪੱਖ ਰੱਖਦਾ ਪਿਆ, ਉਹੀ ਆਪਾਂ ਕਹਿ ਸਕਦੇ, ਕਿਉਂਕਿ ਆਪਣੇ ਕੋਲ ਕੋਈ ਵੀ ਇਹੋ ਜਿਹਾ ਤੱਥ ਨਹੀਂ ਕਿ ਉਹਦੀ ਬਿਮਾਰੀ ਨੂੰ ਆਪਾਂ ਚੈਲੰਜ ਕਰ ਸਕੀਏ। ਜਾਂ ਤੇ ਸਾਡੇ ਕੋਲ ਮੈਡੀਕਲ ਰਿਪੋਰਟਾਂ ਹੋਣ, ਕੋਈ ਮੈਡੀਕਲ ਬਾਹਰ ਜਿਹੜਾ ਪੁਸ਼ਟੀ ਕਰੇ ਇਹਨਾਂ ਚੀਜ਼ਾਂ ਦੀ ਕਿ ਕੀ ਬਿਮਾਰੀ ਸੀ, ਕੀ ਵਾਕਿਆ ਹੀ ਉਹ ਇੰਨੇ ਚਿਰ ਚ ਰਿਕਵਰ ਹੋ ਸਕਦੀ ਹੈ। ਸੋ ਇਸ ਭਗਵੰਤ ਮਾਨ ਦਾ ਜਿਹੜਾ ਅਧਿਕਾਰਤ ਬਿਆਨ ਹੈ ਉਹ ਸਾਨੂੰ ਮੰਨਣਾ ਪਊਗਾ। ਹੁਣ ਜਿਹੜੀ ਰਹਿ ਗਈ ਗੱਲ ਉਹਦੀ ਪੋਜੀਸ਼ਨ ਦੀ, ਉਹਦੀ ਪੋਜੀਸ਼ਨ ਬਿਲਕੁਲ ਸਾਫ਼ ਆ ਤੇ ਠੀਕ ਠਾਕ ਆ ਕਿ ਉਹ ਕਿੱਥੇ ਖੜਾ ਔਰ ਕਿਸ ਕਿਆਨਾਂ ਦੇ ਨਾਲ ਖੜਾ। ਤਾਂ ਮੇਰੇ ਖਿਆਲ ਦੇ ਨਾਲ ਉਹਦੀ ਮਜਬੂਰੀ ਆ ਖੜਨ ਦੀ, ਉਹ ਕਿਤੇ ਹੋਰ ਦੂਸਰੇ ਪਾਸੇ ਖੜੂਗਾ ਵੀ ਨਹੀਂ, ਕਿਉਂਕਿ ਉਹਦੀ ਨਿਗਾਹ ਜਿਹੜੀ ਹੁਣ ਉਹ ਮੁੱਖ ਮੰਤਰੀ ਵਾਲੇ ਸਿੰਘਾਸਣ ਤੋਂ ਤਿਲਕ ਦੀ ਸਿਰਫ ਸੰਗਰੂਰ ਤੱਕ ਆ ਗਈ ਆ। ਤਾਂ ਉਹ ਡਿੱਗਦਾ ਡਗਾਉਂਦਾ ਕਹਿੰਦਾ ਕਿ ਬਸ ਸੰਗਰੂਰ ਹੈ ਜਿਹੜਾ ਉਹ ਬਚਾ ਲਵਾਂ। ਤਾਂ ਹੁਣ ਦੇਖਦੇ ਆ ਅੱਗੇ ਉਹਦੀ ਇਹ ਪੋਜੀਸ਼ਨ ਜਿਹੜੀ ਆ
ਉਹ ਕਿਸ ਤਰ੍ਹਾਂ ਤੁਰਦੀ ਆ, ਕਿਸ ਤਰ੍ਹਾਂ ਉਹ ਵਿੰਗ ਬਲਾਵਾ ਲੈਂਦੀ ਆ ਜਾਂ ਕਿਸ ਤਰ੍ਹਾਂ ਮੋੜ ਕੱਟਦੀ ਆ। ਪਰ ਹਾਲ ਦੀ ਉਹਦੀ ਪੋਜੀਸ਼ਨ ਬੜੀ ਸਪਸ਼ਟ ਆ ਕਿ ਉਹ ਖਹਿਰੇ ਧੜੇ ਦੇ ਬਿਲਕੁਲ ਉਲਟ ਖੜਾ, ਕੇਜਰੀਵਾਲ ਦੇ ਨਾਲ ਖੜਾ। ਹਾਲਾਂਕਿ ਉਹ ਵਿੱਚੋਂ ਵਿੱਚੋਂ ਕਹਿ ਦਿੰਦਾ ਕਿ ਕੇਜਰੀਵਾਲ ਦੀ ਜਿਹੜੀ ਮਾਫੀ ਉਹ ਮੈਨੂੰ ਪ੍ਰਵਾਨ ਜੀ ਜੀ ਜੀ। ਅਗਲੇ ਕਾਲਰ ਨੇ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ। ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਜੁੜੇ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕੀਰ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਨੇ ਜਿੱਦਾਂ ਸਾਊਥ ਇੰਡੀਆ ਦੇ ਵਿੱਚ ਜਿਹੜਾ ਹੜ੍ਹ ਵਗੈਰਾ ਆਇਆ ਉੱਥੇ ਆਪਣੇ ਕੁਝ ਯੋਗਦਾਨ ਪਾਇਆ, ਤੇ ਚਲੋ ਬਈ ਵਧੀਆ ਗੱਲ ਆ, ਸਾਰਿਆਂ ਨੂੰ ਪਾਉਣਾ ਚਾਹੀਦਾ। ਪਰ ਕੀ ਇਹ ਵਧੀਆ ਹੈਗਾ ਕਿ ਆਪਣੇ ਤੁਹਾਡੇ ਘਰ ਦੇ ਭੁੱਖੇ ਮਰਦੇ ਹੋਣ ਤੇ ਤੁਸੀਂ ਬਾਹਰ ਲੰਗਰ ਲਾਓ ਜਾ ਕੇ? ਜਿਸ ਤਰ੍ਹਾਂ ਪੰਜਾਬ ਤੋਂ ਦੇਖਿਆ, ਪੰਜਾਬ ਕਿੰਨਾ ਸੰਤਾਪ ਭੋਗ ਰਿਹਾ 78 ਤੋਂ ਲੈ ਕੇ ਹੁਣ ਤੱਕ। ਕੁਝ ਉਸਲੇ ਜਿਹੜਾ ਮਾੜਾ ਸਮਾਂ ਸੀਗਾ ਜਾਂ ਜਿੱਦਾਂ ਕਹੋ ਸਰਕਾਰੀ ਹੱਤਵਾਦ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਨਸ਼ਿਆਂ ਦਾ ਕਹਿਰ ਵਾਪਰ ਰਿਹਾ, ਕਈ ਮਾਵਾਂ ਹੀ ਰਹਿ ਗਈਆਂ, ਬਜ਼ੁਰਗ ਰਹਿ ਗਏ ਮੰਜਿਆਂ ਤੇ, ਜਿਨ੍ਹਾਂ ਦੇ ਕੋਈ ਕਮਾਉਣ ਵਾਲਾ ਹੈ ਨੀਗਾ। ਇਸ ਤਰ੍ਹਾਂ ਦੀ ਮਦਦ ਕੋਈ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਵਾਸਤੇ ਵੀ ਕੀਤੀ ਹੈ ਜਾਂ ਬਾਹਰ ਹੀ ਬਸ ਆਪਣੇ ਨਾਂ ਚਮਕਾਉਣ ਵਾਸਤੇ ਕੁਝ ਕੀਤਾ, ਜਾਂ ਕਿਸੇ ਹੋਰ ਨੇ ਵੀ ਪੰਜਾਬ ਵਾਸਤੇ ਕੁਝ ਏਦਾਂ ਕੀਤਾ ਕਿ ਹੋਰ ਸੂਬੇ ਨੇ ਜਾਂ ਮੁੱਖ ਮੰਤਰੀ ਨੇ ਕੋਈ ਹੈਲਪ ਕੀਤੀ ਹੈ ਏਦਾਂ ਦੀ? ਥੈਂਕ ਯੂ ਜੀ। ਨਹੀਂ ਦੇਖੋ, ਇਕੱਲਾ ਪੰਜਾਬ ਨਹੀਂ ਕਰਦਾ। ਮੰਨ ਲਓ ਕੱਲ ਨੂੰ ਸਾਡੇ ਤੇ ਕੋਈ ਕੁਦਰਤੀ ਵਿਪਤਾ ਆ ਜਾਂਦੀ ਹੈ, ਦੂਸਰੀਆਂ ਸਟੇਟਾਂ ਵੀ ਕਰੂਗੀਆਂ। ਸੋ ਇਹ ਨਹੀਂ ਆਪਾਂ ਸੋਚ ਕੇ ਚੱਲ ਸਕਦੇ ਕਿ ਪੰਜਾਬ ਹੀ ਬਹੁਤ ਵੱਡਾ ਦਿਆਨਦਾਰ ਹੈ। ਕੁਦਰਤ ਬਹੁਤ ਬਲਵਾਨ ਹੁੰਦੀ ਆ। ਅਸੀਂ ਦੇਖਿਆ ਨਾ 1988 ਚ ਕਿੱਦਾਂ ਡਬੋਤਾ ਸੀ ਪੰਜਾਬ। ਭਾਵੇਂ ਦੱਸਦੇ ਆ ਕੁਛ ਲੋਕ ਕਿ ਸਾਜ਼ਿਸ਼ ਸੀਗੀ, ਤਾਂ ਡੁੱਬ ਗਏ ਸੀ ਆਪਾਂ। ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਕੁਦਰਤੀ ਵਿਪਤਾ ਇੱਕ ਇਲਾਕੇ ਤੱਕ ਮਹਿਦੂਦ ਹੈ। ਕੱਲ ਨੂੰ ਸਾਡੇ ਤੇ ਵੀ ਇਹ ਵਿਪਤਾ ਪੈ ਸਕਦੀ ਹੈ, ਤੇ ਜਦੋਂ ਵਿਪਤਾ ਪੈ ਜਾਵੇ ਫਿਰ ਰਲ ਮਿਲ ਕੇ ਕੱਟੀ ਜਾਂਦੀ ਆ। 10 ਕਰੋੜ ਰੁਪਈਆ ਕਿੱਡੀ ਰਕਮ ਆ। ਇੱਥੇ ਇਹ ਕੱਲ ਨੂੰ ਕਹਿ ਦੇਣ ਕਿ ਸਾਰੇ ਮੰਤਰੀਆਂ ਨੂੰ ਕਾਰਾਂ ਦੇਣੀਆਂ, ਇੱਕ ਬਾਦਲ ਸਾਹਿਬ ਨੂੰ ਵੀ ਦੇਣੀ ਹੈ, ਬਾਦਲ ਸਾਹਿਬ ਦੇ ਭਰਾਤਾਂ ਨੂੰ ਵੀ ਦੇਣੀ ਆ, ਤੇ ਕਰੋੜ 2 ਕਰੋੜ ਦੀਆਂ ਤਾਂ ਕਾਰਾਂ ਹੀ ਲੈ ਲੈਣਗੇ। ਤਾਂ ਮੇਰੇ ਖਿਆਲ ਦੇ ਨਾਲ, ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਅਸੀਂ ਆਪਣੀ ਨੇਕ ਕਮਾਈ ਚੋਂ ਵੀ ਦਸਵੰਧ ਕੱਢਦੇ ਹਾਂ ਕਿ ਲੋੜਵੰਦ, ਤੇ ਵਿਪਤਾ ਚ ਘੇਰੇ ਨਾਲੋਂ ਵੱਧ ਬੰਦਾ ਕਿਹੜਾ ਲੋੜਵੰਦ ਹੋਊਗਾ। ਸੋ ਜੇ 10 ਕਰੋੜ ਦੀ ਹੈਲਪ ਕਰ ਦਿੱਤੀ ਹੈ ਤਾਂ ਉਹ 10 ਕਰੋੜ ਦੇ ਨਾਲ ਇੱਥੇ ਕੋਈ ਬਹੁਤਾ ਫਰਕ ਨਹੀਂ ਸੀ ਪੈ ਜਾਣਾ। ਹਾਂ ਠੀਕ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ, ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਭੁੱਖੇ ਮਰਦੇ ਪਏ ਪੰਜਾਬ ਦੇ ਲੋਕ, ਮੈਂ ਤੁਹਾਡੀ ਇਸ ਗੱਲ ਨੂੰ ਕੱਟਣਾ ਚਾਹੂੰਗਾ। ਪੰਜਾਬ ਇੱਕ ਇਹੋ ਜਿਹਾ ਸੂਬਾ ਮੇਰੇ ਖਿਆਲ ਦੇ ਨਾਲ ਪੂਰੀ ਦੁਨੀਆ ਦਾ ਇੱਕ ਵਾਹਿਦ ਸੂਬਾ ਹੈ, ਪੂਰੀ ਦੁਨੀਆ ਚ ਸੰਸਾਰ ਦੇ ਵਿੱਚ ਵਾਹਿਦ ਸੂਬਾ ਜਿੱਥੇ ਸਾਰੇ ਐ ਰੱਜ ਕੇ ਮੇਰੇ ਖਿਆਲ ਦੇ ਨਾਲ ਪੇਟ ਤੇ ਹੱਥ ਫੇਰ ਕੇ ਪੈਂਦੇ ਆ, ਭਾਵੇਂ ਅਗਲੀ ਸਵੇਰ ਦਾ ਜਿਹੜਾ ਬੇਸ਼ੱਕ ਫਿਕਰ ਹੋ। ਜੀ ਅਗਲੇ ਕਾਲਰ ਸੁੱਚਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜ ਕਰਮਵੀਰ ਸਿੰਘ ਜੀ। ਮਿੰਟੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਤਾਂ ਇੱਕ ਛੋਟੀ ਜਿਹੀ ਸਲਾਹ ਸੀ ਕਿ ਮੈਂ ਕੋਈ ਕਿਸੇ ਤੇ ਕੁਐਸਚਨ ਨਹੀਂ ਕਰਨਾ। ਮਿੰਟੂ ਜੀ ਬਈ ਖਹਿਰਾ ਸਾਹਿਬ ਦਾ ਇਸ ਟਾਈਮ ਜੋ ਪੋਜੀਸ਼ਨ ਹੈ ਨਾ ਬਹੁਤ ਹੀ ਮਜ਼ਬੂਤ ਆ, ਬੜੀ ਮਜ਼ਬੂਤ ਆ। ਉਹਨੂੰ NRI ਪੰਜਾਬ ਦੇ ਵਿੱਚ ਵਰਲਡ 'ਚ ਉਹਨੂੰ ਹੁੰਗਾਰਾ ਮਿਲ ਰਿਹਾ ਬੜਾ ਵਧੀਆ, ਪਰ ਉਹਦੇ ਪਿੱਛੇ ਕਿੰਨੇ ਪਏ ਨੇ ਕਾਂਗਰਸ ਆ, ਭਾਜਪਾ ਆ, ਅਕਾਲੀ ਆ, ਆਪਣੀ ਉਹਦੀ ਪਾਰਟੀ। ਮੈਂ ਉਹਨਾਂ ਨੂੰ ਸਲਾਹ ਦਿਆਂਗਾ, ਵੈਸੇ ਤਾਂ ਬਹੁਤ ਸੁਲਝਣ ਮੈਂ ਨਹੀਂ ਜੋਗਾ ਹੈ ਨਹੀਂ ਸਲਾਹ ਦੇਣ ਜੋਗਾ, ਵੀ ਉਹ ਇਹਨਾਂ ਦੀ ਚਾਲ ਚ ਆ ਕੇ ਕਿਤੇ ਰਾਜੀਨਾਮਾ ਵੀ ਇਹਨਾਂ ਨਾਲ ਕੰਪਰੋਮਾਈਜ਼ ਵੀ ਕਰਨਾ ਤੇ ਬੜੇ ਸੋਚ ਸਮਝ ਕੇ ਤਰੀਕੇ ਨਾਲ, ਕਿਉਂਕਿ ਉਹਨਾਂ ਨੇ ਖੁੱਡੇ ਲੈਣ ਲਾਣਾ ਖਹਿਰਾ ਸਾਹਿਬ ਨੂੰ। ਜਿਹੜੀ ਪੋਜੀਸ਼ਨ ਇਸ ਟਾਈਮ ਖਹਿਰਾ ਸਾਹਿਬ ਦੀ ਹੈਗੀ ਹੈ ਨਾ, ਮੇਰੇ ਖਿਆਲ ਚ ਵੀ ਹੁਣ ਮੈਨੂੰ ਵੀ 52 ਸਾਲ ਦਾ, ਮੈਂ ਕਦੀ ਇਹ ਪੋਜੀਸ਼ਨ ਕਦੀ ਦੇਖੀ ਨਹੀਂ ਜਿੰਨੀ ਵਧੀਆ ਖਹਿਰਾ ਸਾਹਿਬ। ਪਰ ਜਿੰਨਾ ਸੰਭਲ ਕੇ ਚੱਲੇਗਾ ਖਹਿਰਾ ਸਾਹਿਬ, ਉਨਾ ਹੀ ਹੋਰ ਵਾਹਿਗੁਰੂ ਨੂੰ ਬਲ ਬਖਸ਼ੇਗਾ। ਮੇਰੀ ਤੇ ਬੇਨਤੀ ਵੀ ਤੁਹਾਡੇ ਰਾਹੀਂ ਮੈਂ ਖਹਿਰਾ ਸਾਹਿਬ ਨੂੰ ਬੇਨਤੀ ਕਰਦਾ, ਉੱਦਾਂ ਫੋਨ ਤੇ ਗੱਲ ਹੁੰਦੀ ਰਹਿੰਦੀ, ਇੰਨਾ ਟਾਈਮ ਨਹੀਂ ਹੁੰਦਾ, ਪਰ ਮੈਂ ਤੁਹਾਡੇ ਰਾਹੀਂ ਇਹ ਬੇਨਤੀ ਕਰਦਾ। ਕੱਟਿਓ ਨਾ ਮੜ ਜਾ ਸੁਣਨਾ ਮੈਂ। ਨਹੀਂ ਬਿਲਕੁਲ, ਤੁਸੀਂ ਦਿਲ ਦੀ ਗੱਲ ਸੁਣਾ ਦਿੱਤੀ ਆ। ਹੁਣ ਸਾਡੇ ਕੋਲ ਤੇ ਕੀ ਰਹਿ ਗਈ ਆ, ਪਰ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਉਹ ਇਸ ਤਰ੍ਹਾਂ ਕਰੇ, ਉਹ ਇਸ ਤਰ੍ਹਾਂ ਕਰੇ, ਕਿਉਂਕਿ ਸਾਡੇ ਲਈ ਸਾਰੇ ਹੀ ਸਿਆਸੀ ਧੜੇ ਜਾਂ ਸਿਆਸੀ ਤਨਜ਼ੀਮਾਂ ਜਿਹੜੀਆਂ ਇੱਕੋ ਜਿਹੀਆਂ। ਅਸੀਂ ਸਿਰਫ ਉਹ ਗੱਲ ਕਰ ਸਕਦੇ ਹਾਂ ਜੋ ਗੱਲ ਹੋ ਰਹੀ ਆ। ਤਾਂ ਉਹਨਾਂ ਨੇ ਕੀ ਕਰਨੀ ਆ, ਅਸੀਂ ਸਲਾਹ ਨਹੀਂ ਦੇ ਸਕਦੇ। ਤੁਸੀਂ ਦਿੱਤੀ ਹੈ ਸਲਾਹ, ਅਸੀਂ ਉਸ ਚੀਜ਼ ਦਾ ਸਵਾਗਤ ਕਰਦੇ ਹਾਂ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਜਿਹੜਾ ਸੁਖਪਾਲ ਖਹਿਰਾ ਉਹ ਬਹੁਤ ਸੂਖਮ ਸੋਚ ਦਾ ਮਾਲਕ ਹੈ, ਬਹੁਤ ਡੂੰਘੀ ਸੋਚ ਦਾ ਮਾਲਕ ਆ। ਤੇ ਉਹ ਇੱਕ ਰਵਾਇਤੀ ਸਿਆਸੀ ਪਰਿਵਾਰ ਦੇ ਵਿੱਚੋਂ ਇਹ ਨਹੀਂ ਹੈਗਾ ਕਿ ਤੁਰਿਆ ਜਾਂਦਾ ਸੜਕ ਤੇ ਉਹ ਇੱਕ ਰਾਜਨੀਤਿਕ ਵਹੀਰ ਦੇ ਨਾਲ ਰਲ ਗਿਆ ਤੇ ਤੁੱਕਾ ਲੱਗ ਗਿਆ ਤੇ ਫਿਰ ਨੇਤਾ ਬਣ। ਹੰਢਿਆ ਹੋਇਆ ਖਿਡਾਰੀ ਆ ਉਹ, ਜੋ ਵੀ ਫੈਸਲਾ ਕਰੂਗਾ ਬੜਾ ਸੋਚ ਵਿਚਾਰ ਕੇ ਫੈਸਲਾ ਕਰੂਗਾ। ਉਹਨੂੰ ਵੀ ਪਤਾ ਕਿ ਕਿਤੇ ਇਹ ਨਾ ਹੋਵੇ ਕਿ ਵਿਚਕਾਰ ਕੇ ਮੁੜ ਕੇ, ਜਿਵੇਂ ਉਹ ਕਸਾਈ ਨਹੀਂ ਬੱਕਰੇ ਨੂੰ ਮਾਰ ਕੇ ਪਿੱਠ ਤੇ ਹੱਥ ਤੇ ਕੁਛ ਕਰਕੇ ਬੱਕਰੇ ਨੂੰ ਮੁੜ ਕੇ ਲੈ ਜਾਂਦਾ ਗੰਡਾਸੇ ਥੱਲੇ, ਜਾਂ ਉਹ ਜਿਹੜਾ ਰੱਖਿਆ ਹੁੰਦਾ ਕਾਪਾ ਜਾਂ ਉਹਦੇ ਥੱਲੇ। ਸੋ ਇਹ ਇਸ ਗੱਲ ਤੇ ਮੇਰੇ ਖਿਆਲ ਦੇ ਨਾਲ ਸੋਚ ਕੇ ਚੱਲਣਗੇ ਕਿ ਕੱਲ ਨੂੰ ਕਿਤੇ ਇਹ ਨਾ ਹੋਵੇ ਕਿ ਸਾਨੂੰ ਵਿਚਕਾਰ ਕੇ ਤੇ ਮੁੜ ਕੇ ਬਲੀ ਦਾ ਬੱਕਰਾ ਬਣਾ।
ਜੀ ਅਗਲੇ ਜਿਹੜੇ ਕਾਲਰ ਨੇ ਵਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਹੀ ਗੱਲ ਕਰਨੀ ਸੀ, ਜਿਹੜੇ ਪਹਿਲੇ ਭਾਜੀ ਕਰਕੇ ਗਏ ਆ ਵੀ ਖਹਿਰਾ ਸਾਹਿਬ ਨੂੰ ਭਗਵੰਤ ਮਾਨ ਨਾਲ ਸਲਾਹ ਨਹੀਂ ਕਰਨੀ ਚਾਹੀਦੀ। ਮੈਂ ਮਿੰਟੂ ਭਾਜੀ ਉਸ ਪਰਿਵਾਰ ਦੇ ਵਿੱਚੋਂ ਆ। 2 ਮੂਵਮੈਂਟ ਮੇਰੇ ਚੱਕਿਆ, ਬਾਬਾ ਅਕਾਲੀ ਲਹਿਰ ਤੇ ਭਗਤ ਸਿੰਘ ਦੀ ਕਾਮਰੇਡ। ਬਾਬਾ ਜੀ ਪੜ੍ਹਦੇ ਹੁੰਦੇ ਸੀ ਜਲੰਧਰ, ਜਦੋਂ ਉਹ ਕਾਮਰੇਡ ਪਿੰਡ ਵੀ ਦੱਸਦੇ ਸੀ ਬਿਲਗਾ ਮੈਂ ਨਹੀਂ ਜੀ, ਮੇਰਾ ਪਿੰਡ ਹੈਗਾ ਸੂੰਡ ਜੀ, ਪਿੰਡ ਸੂੰਡ ਆ। ਉਹ ਜਿਹੜਾ ਐਮਐਲਏ ਨਹੀਂ ਲੱਗੇ ਕਾਂਗਰਸ ਵਾਲੀ ਦੀ ਗੱਲ ਹੋਈ ਸੀ, ਮੇਰਾ ਸੂੰਡ ਜੀ। ਹਾਂਜੀ, ਤਰਲੋਚਨ ਸਿੰਘ ਜੀ ਹੁੰਦੇ ਸੀ ਜਿੱਥੋਂ। ਹਾਂਜੀ ਜੀ। ਤੇ ਮੇਰੇ ਘਰ ਅਖਬਾਰ ਉਦੋਂ ਆਉਂਦੀ ਸੀ ਜਦੋਂ ਲੋਕ ਲਹਿਰ ਦਾ ਨਵਾਂ ਜ਼ਮਾਨਾ ਡਾਕ ਚ ਆਉਂਦੀ ਸੀ। 52 ਸਾਲ ਮੇਰੀ ਏਜ ਆ। ਜੇ ਖਹਿਰਾ ਸਾਹਿਬ ਦੇ ਕੋਲ ਸਿਆਸਤ ਆ, ਜੇ ਉਹਨਾਂ ਨੇ ਆਪਣਾ ਭੱਲ ਬਣਾਈ ਰੱਖਣੀ ਆ ਤੇ ਭਗਵੰਤ ਮਾਨ ਦਾ ਖਹਿੜਾ ਛੱਡ ਦੇਣ। ਜੇ ਪੰਜਾਬ ਦੀਆਂ ਬੇੜੀਆਂ 'ਚ ਬੱਟੇ ਪਾਏ ਆ ਤੇ ਇਸ ਬੰਦੇ ਨੇ ਪਾ ਦਿੱਤੇ, ਨਹੀਂ ਤਾਂ ਪੰਜਾਬ ਦੇ ਵਿੱਚ ਨਵਾਂ ਮੋੜ ਆ ਗਿਆ ਸੀ। ਅੱਜ ਵੀ ਸਤਪਾਲ ਖਹਿਰਾ ਨੂੰ ਮੇਰੀ ਸਲਾਹ ਆ ਆਪਣੇ ਤੌਰ ਤੇ ਸੁੱਚਾ ਸਿੰਘ ਛੋਟੇਪੁਰ ਨੂੰ ਲਵੇ, ਗਾਂਧੀ ਜੀ ਨੂੰ ਲਵੇ, ਹੋਰ ਆਪਣੇ ਪ੍ਰੋਫੈਸਰ ਮਨਜੀਤ ਸਿੰਘ ਆ, ਜਿੰਨੇ ਬੰਦੇ ਇਕੱਠੇ ਉਹ ਲੈ ਕੇ ਪਾਰਟੀ ਬਣਾ ਲੈਣ, ਇਹ ਕਾਮਯਾਬ ਹੋ ਜਾਣਗੇ। ਜੇ ਭਗਵੰਤ ਮਾਨ ਲੈ ਲਿਆ, ਇਹਨਾਂ ਦਾ ਸੁਖਵਾਲ ਖਹਿਰੇ ਦਾ ਨਾਮੋ ਨਿਸ਼ਾਨ ਮਿਟ ਜਾਓ ਪੰਜਾਬ ਦੇ ਵਿੱਚੋਂ। ਇਹ ਰਿਕਾਰਡ ਕਰਕੇ ਰੱਖ ਲਿਓ ਜੀ ਮੇਰੀ ਗੱਲ, ਜੀ ਭਗਵੰਤ ਮਾਨ ਕਰ ਲਿਆ। ਥੈਂਕ ਯੂ ਵਰਿੰਦਰ ਜੀ। ਹਾਂਜੀ, ਤੁਹਾਡਾ ਜਿਹੜਾ ਆਪਣਾ ਮਿੰਟੂ ਭਾਜੀ ਉਹ ਬਹੁਤ ਗੁੱਡ ਹੈ ਵੀ ਤੁਸੀਂ ਕਿਸੇ ਦੀ ਗੱਲ ਨਹੀਂ ਕਰ ਸਕਦੇ। ਤੁਸੀਂ ਬਹੁਤ ਵਧੀਆ ਕੁਐਸਚਨ ਦਿੱਤਾ ਦਾ ਆਨਸਰ। ਥੈਂਕ ਯੂ ਭਾਜੀ, ਬੜੀ ਮਿਹਰਬਾਨੀ। ਥੈਂਕ ਯੂ, ਸ਼ੁਕਰੀਆ ਜੀ। ਬਿਲਕੁਲ। ਵੈਸੇ ਨਾ ਇਹ ਸਮੇਂ ਦੀਆਂ ਗੱਲਾਂ, ਮੈਂ ਅੱਗੇ ਕਹਿੰਦਾ ਹੁੰਦਾ ਕਿ ਭਗਵੰਤ ਮਾਨ ਦਾ ਮੌਜੂਦਾ ਹਾਲ ਵੇਖ ਕੇ ਸਮੇਂ ਤੋਂ ਡਰਨ ਨੂੰ ਜੀ ਕਰਦਾ ਕਿ ਸਮੇਂ ਤੋਂ ਡਰ ਕੇ ਰਹਿਣਾ ਚਾਹੀਦਾ। ਇਹ ਉਹੀ ਭਗਵੰਤ ਮਾਨ ਆ ਜਿਹਨੂੰ NRI ਕਹਿੰਦੇ ਸੀਗੇ ਕਿ ਭਗਵੰਤ ਮਾਨ ਹੀ ਪੰਜਾਬ ਦਾ ਭਵਿੱਖ ਆ, ਤੇ ਅੱਜ ਉਹੀ NRI ਕਹਿੰਦੇ ਆ ਕਿ ਵੇਖੋ ਕਿਤੇ ਇਹਨੂੰ ਨਾਲ ਲਾ ਲਿਓ, ਬੇੜਾ ਬਣ ਜਾਵੇ। ਏਦਾਂ ਸਮਾਂ ਬਦਲਦਾ। ਬਿਲਕੁਲ ਜੀ, ਸਮਾਂ ਬਦਲਦਿਆਂ ਜਿਹੜਾ ਜੀ ਉਹ ਵਕਤ ਦਾ ਜਿਹੜਾ ਬਿਲਕੁਲ ਪਤਾ ਨਹੀਂ ਲੱਗਦਾ। ਸੋ ਸਾਰਾ ਕੁਝ ਸੋਚ ਵਿਚਾਰ ਕੇ ਸਾਰਿਆਂ ਨੂੰ ਹੀ ਜਿਹੜਾ ਕਰਨਾ ਵੀ ਚਾਹੀਦਾ ਤੇ ਕਹਿਣਾ ਵੀ ਉਦੋਂ ਉਸ ਹਿਸਾਬ ਦੇ ਨਾਲ ਹੀ ਚਾਹੀਦਾ ਆ। ਪਰ ਪੋਲੀਟੀਸ਼ੀਅਨ ਕਿੱਥੇ ਮੰਨਦੇ ਨੇ ਇਹ ਚੀਜ਼ਾਂ ਨੂੰ, ਕਹਿੰਦੇ ਵੀ ਬਸ ਸਾਡਾ ਹੀ ਸਮਾਂ ਆ ਤੇ ਇਹ ਕਦੀ ਜਾਣਾ ਹੀ ਨਹੀਂ। ਤੇ ਚਲੋ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਆ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਵੀ ਸਮਾਂ ਬਦਲ ਗਿਆ ਜੀ ਬਿਲਕੁਲ ਜੀ, ਮਿਹਰਬਾਨੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,